ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਭਗਤੀ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਟੂਡੀਓ ਕਾਲ ਕਰਕੇ ਉਸ ਮਸਲੇ ਤੇ ਆਪਣੀ ਰਾਏ ਰੱਖਦੇ ਹੁੰਦੇ ਆ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਜੋੜਾਂਗੇ ਰਾਜ ਕਰਨਵੀਰ ਸਿੰਘ ਜੀ ਨੂੰ ਵੀ, ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ 408 272 2500 ਤੇ ਕੰਟੈਕਟ ਕਰ ਸਕਦੇ ਹੋ। ਟਿਰਕੇ ਨਾਲ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੇ ਆ ਨਾ, ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855 905 2575 ਤੇ ਕਾਲ ਕਰ ਸਕਦੇ ਹੋ। ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ, ਉਸ ਤੋਂ ਬਾਅਦ ਫਿਰ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ। ਰਾਜ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਤੇ ਦੇਖ ਰਹੇ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੋ ਬਿਲਕੁਲ ਸਾਂਝੀ ਸੱਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰਵੀਨ ਜੀ ਨੇ ਜਿੱਦਾਂ ਦੱਸਿਆ ਵੀ ਭਖ ਦੇ ਮਸਲਿਆਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਤੇ ਇਸ ਸਾਂਝੀ ਸੱਥ ਦੇ ਵਿੱਚ ਤੁਹਾਡੇ ਇਸ ਸੱਥ ਦੇ ਵਿੱਚ ਗੱਲਾਂ ਦੀ, ਤੁਹਾਡੇ ਵਿਚਾਰਾਂ ਦੀ ਉਡੀਕ ਰਹਿੰਦੀ ਹੈ, ਤਾਂਘ ਰਹਿੰਦੀ ਹੈ। ਕਾਲ ਕਰ ਸਕਦੇ ਹੁੰਦੇ ਆ ਤੁਸੀਂ 408 272 5200 ਦੇ ਉੱਤੇ। ਸੋ ਭਖ ਦਾ ਮਸਲਾ ਤਾਂ ਪ੍ਰਵੀਨ ਜੀ ਇੰਨਾ ਹੈ ਵੀ ਇੰਨਾ ਕੁ ਜ਼ਿਆਦਾ ਇਸ ਟਾਈਮ ਭਖ ਚੁੱਕਾ ਆ। ਜੀ। ਅੱਗਾਂ ਲੱਗ ਰਹੀਆਂ ਨੇ ਕਿਤੇ, ਜਿਹੜੀਆਂ ਰੇਲ ਗੱਡੀਆਂ ਨੂੰ ਰੋਕ ਕੇ ਉਹਨਾਂ ਨੂੰ ਅੱਗਾਂ ਲੱਗ ਰਹੀਆਂ। ਕਿਤੇ ਜਿਹੜੇ ਸਾਂਸਦ ਨੇ ਉਹ ਕਿਤੇ ਲਾਗੇ ਜਾ ਰਹੇ ਆ ਤੇ ਉਹਨਾਂ ਦੇ ਗੱਡੀਆਂ ਦੀ ਤੋੜ ਭੰਨ ਜਿਹੜੀ ਉਹ ਹੋ ਰਹੀ ਆ। ਭਖ ਗਿਆ ਜੀ ਇੰਨਾ ਮਸਲਾ। ਅਗਨੀਪਥ ਦੇ ਨਾਲ ਬਣਾਉਣੇ ਸੀ ਇਹਨਾਂ ਨੇ ਅਗਨੀਵੀਰ, ਪਰ ਇਹਨਾਂ ਨੇ ਦੇਸ਼ ਦੇ ਵਿੱਚ ਅੱਗ ਲਵਾ ਲਈ ਬਗੈਰ ਸੋਚੇ ਸਮਝੇ ਜਾਂ ਇਹ ਸੋਚ ਕੇ ਕੋਈ ਸਕੀਮਾਂ ਲੈ ਆਓ ਵੀ ਇਹ ਤਾਂ ਮੂਰਖ ਨੇ, ਇਹਨਾਂ ਦਾ ਕੀ ਹੈ, ਜੋ ਮਰਜ਼ੀ ਇਹਨਾਂ ਨੂੰ ਆਖੀ ਜਾਓ, ਇਹਨਾਂ ਦਾ WhatsApp ਤੇ ਪੜ੍ਹ ਕੇ ਮਗਰ ਲੱਗ ਜਾਣਾ ਆ, ਇਹਨਾਂ ਨੂੰ ਕਿਹੜਾ ਕੋਈ ਅਕਲ ਹੈ। ਇਹ ਸੋਚ ਕੇ ਲਿਆਂਦੀਆਂ ਗਈਆਂ ਸਕੀਮਾਂ ਇੱਦਾਂ ਮੂੰਹ ਦੇ ਮੂੰਹ ਜਿਹੜਿਆ ਉਹ ਪੈਂਦੀਆਂ ਨੇ। ਇਸ ਟਾਈਮ ਦੇਸ਼ ਦੇ ਵਿੱਚ ਵਿਦਰੋਹ ਜਿਹੜੀ ਉਹ ਚੱਲ ਰਹੀ ਆ ਭਾਰਤ ਦੇ ਵਿੱਚ, ਖਾਸ ਕਰਕੇ ਜਿਹੜੀ ਮੋਦੀ ਦੇ ਦੁਆਰਾ ਤੇ ਉਸਦੇ ਜਿਹੜੇ ਕਰੋਨੀਜ਼ ਹੈਗੇ ਆ ਉਹਦੇ ਦੁਆਰਾ ਲਿਆਂਦੀ ਗਈ ਅਗਨੀਪਥ ਜਿਹੜੀ ਸਕੀਮ ਉਸ ਨੂੰ ਲੈ ਕੇ। ਸੋ ਪ੍ਰਵੀਨ ਜੀ ਤੁਸੀਂ ਇਸ ਦੇ ਉੱਤੇ ਜ਼ਿਆਦਾ ਵਿਸਥਾਰ ਦੇ ਵਿੱਚ ਜਾਣਕਾਰੀ ਜਿਹੜੀ ਉਹ ਦਿਓ ਸਾਡੇ ਸਰੋਤਿਆਂ ਨੂੰ, ਤੇ ਆਪਾਂ ਸਰੋਤਿਆਂ ਦੇ ਜਿਹੜੇ ਸੁਝਾਵਾਂ ਦੀ, ਉਹਨਾਂ ਦੇ ਵਿਚਾਰਾਂ ਦੀ ਵੀ ਤਾਂਘ ਦੇ ਵਿੱਚ ਹੋਵਾਂਗੇ। ਤੁਸੀਂ ਵੀ ਦੱਸੋ ਵੀ ਤੁਹਾਨੂੰ ਕੀ ਲੱਗ ਰਿਹਾ ਆ ਵੀ ਇਹ ਮੋਦੀ ਕਿਹੜੇ ਪਾਸੇ ਨੂੰ ਤੁਰਿਆ ਆ। ਇਹ ਅੱਖਾਂ ਮੀਟ ਕੇ ਕਿਸੇ ਹੋਰ ਮੁਲਕ ਸੋਚੀ ਤਾਂ ਨਹੀਂ ਜਾਂਦਾ ਵੀ ਮੈਂ ਕਿਸੇ ਹੋਰ ਮੁਲਕ ਦਾ ਜਿਹੜਾ ਪ੍ਰਧਾਨ ਮੰਤਰੀ ਆ, ਵੀ ਮੈਂ ਜੋ ਮਰਜ਼ੀ ਕਰੀ ਜਾਵਾਂ, ਬਾਹਰੋਂ ਬੈਠਾ ਆ, ਘੁੰਮਣ ਆਪਾਂ ਚੱਲ ਜਾਣਾ ਆ, ਦੇਸ਼ ਜਿਹੜਾ ਉਹ ਖਸਮਾਂ ਨੂੰ ਖਾਵੇ, ਮਰ ਜਾਣ, ਲੁੱਟ ਜਾਣ, ਜੋ ਮਰਜ਼ੀ ਹੋ ਜਾਵੇ। ਨੌਜਵਾਨਾਂ ਦਾ ਕੀ ਆ, 61% ਜਿੱਥੇ ਆਬਾਦੀ ਨੌਜਵਾਨਾਂ ਦੀ ਹੋਵੇ ਪ੍ਰਵੀਨ ਜੀ, ਤੇ ਉਹਨਾਂ ਨੂੰ 4 ਸਾਲਾਂ ਦੀ ਇੱਕ ਮਜ਼ਦੂਰੀ ਕਰਾ ਕੇ ਤੇ ਵਿਦਆਊਟ ਐਨੀ ਰੈਂਕ, ਵਿਦਆਊਟ ਐਨੀ ਪੈਨਸ਼ਨ ਕਹਿੰਦੇ ਜੀ ਆਓ ਤੇ ਇੱਥੇ ਕਰੋ ਤੇ ਬਾਅਦ ਚ ਬਾਏ ਬਾਏ, ਸਤਿ ਸ੍ਰੀ ਅਕਾਲ, ਟਾਟਾ। ਸੋ ਇਹ ਚੀਜ਼ਾਂ ਜਿਹੜੀਆਂ ਇਸ ਅਗਨੀਪਥ ਸਕੀਮ ਦੇ ਵਿੱਚ ਲੈ ਕੇ ਆਉਂਦੀਆਂ, ਸੋ ਉਸ ਨੂੰ ਲੈ ਕੇ ਦੇਸ਼ ਦੇ ਵਿੱਚ ਭਾਰੀ ਜਿਹੜਾ ਆ ਵਿਰੋਧ ਆ ਉਹ ਖਾਸ ਕਰਕੇ ਨੌਜਵਾਨ ਆ ਉਹ ਹੁਣ ਜਿਤਾ ਰਿਹਾ। ਸੋ ਪ੍ਰਵੀਨ ਜੀ ਹੁਣ ਆਪਾਂ ਨੂੰ ਅਗਨੀਪਥ ਸਕੀਮ ਦੇ ਬਾਰੇ ਦੱਸਣਗੇ, ਕੀ ਆਖਦੀ ਹੈ ਸਕੀਮ, ਕੀ ਇਹ ਕਰਨਾ ਚਾਹੁੰਦੇ ਆ ਤੇ ਕਿਉਂ ਇੰਨਾ ਜ਼ਿਆਦਾ ਆਪਾਂ ਨੂੰ ਵਿਰੋਧ ਜਿਹੜਾ ਉਹ ਦੇਖਣ ਨੂੰ ਉੱਥੇ ਮਿਲ ਰਿਹਾ ਹੈਗਾ। ਦੇਖੋ ਰਾਜ ਜੀ, ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਵੀ ਇਹ ਜਿਹੜੀ ਚਿੰਗਾਰੀ ਆ ਇਹਨੇ ਦੇਸ਼ ਭਰ ਦੇ ਤਕਰੀਬਨ 7-8 ਰਾਜਾਂ ਦੇ ਵਿੱਚ ਇੰਨੀ ਤੇਜ਼ੀ ਨਾਲ ਫੈਲੀ ਹੈ ਕਿ ਤੁਸੀਂ ਯਕੀਨ ਨਹੀਂ ਕਰੋਗੇ। ਪਹਿਲੀ ਗੱਲ ਤਾਂ ਇਹ ਆ ਵੀ ਹਰ ਹਫ਼ਤੇ ਦੇ ਵਿੱਚ ਹਰ ਦਿਨ ਆਉਂਦਾ, ਸ਼ੁੱਕਰਵਾਰ, ਸ਼ਨੀਵਾਰ, ਜੇਕਰ ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਆ ਸਕਦਾ ਤੇ ਵੀਰਵਾਰ ਵੀ ਆ ਸਕਦਾ। ਵੀਰਵਾਰ ਮੈਂ ਤਾਂ ਕਿਹਾ ਕਿਉਂਕਿ ਵੀਰਵਾਰ ਜਿਹੜਾ ਵਾ ਉਹਨੇ ਦੇਸ਼ ਦੇ 8 ਰਾਜਾਂ ਨੂੰ ਉਹ ਦਿਖਾਇਆ ਜਿਹੜਾ ਕਿ ਸਰਕਾਰਾਂ ਨੇ ਕਿਆਸਿਆ ਨਹੀਂ ਸੀ। ਇਹ ਗੱਲਾਂ ਮੈਂ ਕਿਉਂ ਕਹਿ ਰਿਹਾ, ਇਹਦੀ ਬਾਅਦ ਦੇ ਵਿੱਚ ਤੁਹਾਨੂੰ ਤਫਸੀਲ ਵੀ ਦੱਸੂਗਾ ਵੀ ਸਿਆਣੇ ਕਿਉਂ ਕਹਿੰਦੇ ਆ ਵੀ ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰ ਗਏ। ਉੱਚਾ ਬੋਲ ਨਹੀਂ ਬੋਲਣਾ ਚਾਹੀਦਾ। ਉੱਚਾ ਬੋਲ ਤੇ ਵਾਰ ਕਿਉਂ ਕਹਿ ਰਿਹਾ ਇਹਦੇ ਬਾਰੇ ਬਾਅਦ 'ਚ ਦੱਸੂਗਾ। ਪਰ ਪਹਿਲਾਂ ਮੋਦੀ ਦੇ ਉੱਤੇ ਜਦੋਂ ਉਹ ਹਿਮਾਚਲ ਦੇ ਵਿੱਚ ਨਾ ਚੋਣਾਂ ਨੇ, ਤੇ ਇਹ ਦੱਸਣ ਦੀ ਲੋੜ ਨਹੀਂ ਹੈ ਵੀ ਜਿੱਥੇ ਚੋਣਾਂ ਹੁੰਦੀਆਂ ਨੇ ਉੱਥੇ ਮੋਦੀ ਸਾਹਿਬ ਹੁੰਦੇ ਆ ਕਿ ਨਹੀਂ ਹੁੰਦੇ।
ਉੱਥੇ ਪਰਸੋਂ ਫੁੱਲ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ, ਜਿਹਨੂੰ ਅਸੀਂ ਆਮ ਭਾਸ਼ਾ ਵਰਤਦੇ ਹਾਂ, ਫੁੱਲਾਂ ਦੀ ਵਰਖਾ। ਵੈਸੇ ਫੁੱਲ ਸੁੱਟਣਾ ਵੀ ਕਹਿ ਦਿੰਦੇ ਹਾਂ, ਫੁੱਲਾਂ ਦਾ ਮੀਂਹ ਵਰਾਉਣਾ ਵੀ ਕਹਿ ਦਿੰਦੇ ਹਾਂ। ਉਸੇ ਹਿਮਾਚਲ ਦੇ ਵਿੱਚ ਕੱਲ੍ਹ ਕਾਂਗੜਾ ਦੇ ਵਿੱਚ ਉਹਨਾਂ ਨੂੰ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ, ਜਦੋਂ ਆਹ ਦਿਨ ਚੜ੍ਹਿਆ ਜਿਹੜਾ ਵੀਰਵਾਰ। ਇੱਕ ਪਾਸੇ ਫੁੱਲ ਬਰਸਾਏ ਜਾ ਰਹੇ ਸੀ, ਦੂਜੇ ਪਾਸੇ ਉਸੇ ਹੀ ਸੂਬੇ ਦੇ ਵਿੱਚ ਜਿੱਥੇ ਚੋਣਾਂ ਵਾ, ਉੱਥੇ ਉਹਨਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੋਦੀ ਦੀ ਫੇਰੀ ਦੇ ਵਿਰੋਧ ਦੇ ਵਿੱਚ ਕਾਂਗੜੇ ਜ਼ਿਲ੍ਹੇ ਦੇ ਵਿੱਚ ਨੌਜਵਾਨਾਂ ਨੇ ਆਹ ਜਿਹੜੀ ਤੁਸੀਂ ਅਗਨੀਪਥ ਸਕੀਮ ਦਾ ਜ਼ਿਕਰ ਕੀਤਾ ਹੈ, ਇਹਦੇ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਆ, ਤੇ ਬਾਅਦ ਦੇ ਵਿੱਚ ਬੇਸ਼ੱਕ ਭਾਜਪਾ ਨੇ ਕਹਿਤਾ ਕਿ ਇਹ ਕਾਂਗਰਸੀ ਸੀਗੇ, ਪਰ ਭਾਜਪਾ ਨੂੰ ਪਹਿਲਾਂ ਕਾਂਗੜੇ ਜ਼ਿਲ੍ਹੇ ਦਾ ਇਤਿਹਾਸ ਕੱਢ ਕੇ ਵੇਖਣਾ ਚਾਹੀਦਾ। 1 ਲੱਖ ਬੰਦਾ ਉੱਥੇ ਫੌਜ ਦੇ ਨਾਲ ਜੁੜ ਚੁੱਕਿਆ ਹੁਣ ਤੱਕ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ 1 ਲੱਖ ਪਰਿਵਾਰ ਆ, ਜਿਨ੍ਹਾਂ ਦੇ ਬੰਦੇ ਦੇਸ਼ ਦੀ ਫੌਜ ਦੇ ਵਿੱਚ ਜਾਂ ਤਾਂ ਸੇਵਾ ਕਰ ਚੁੱਕੇ ਨੇ, ਜਾਂ ਕਰ ਰਹੇ ਨੇ, ਜਾਂ ਸਾਬਕਾ ਪਰਿਵਾਰਾਂ ਦੇ ਵਿੱਚ ਆਉਂਦੇ ਨੇ। 1 ਲੱਖ ਉਸੇ ਜ਼ਿਲ੍ਹੇ ਦੇ ਵਿੱਚ ਹੀ ਕੱਲ੍ਹ ਰੋਸ ਮੁਜ਼ਾਹਰਾ ਜਿਹੜਾ ਹੋਇਆ। ਉਸ ਤੋਂ ਬਾਅਦ ਬਿਹਾਰ ਤੋਂ ਨਿਕਲੀ ਅਗਨੀਪਥ ਦੀ ਚਿੰਗਾਰੀ ਨੇ 7 ਰਾਜਾਂ ਤੱਕ ਪਹੁੰਚ ਕਰ ਲਈ ਆ। ਬਿਹਾਰ, ਹਰਿਆਣਾ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਦਿੱਲੀ ਦੇ ਵਿੱਚ ਜਿਹੜੀ ਇਹ ਹਿੰਸਾ ਫੈਲ ਚੁੱਕੀ ਆ, ਤੇ ਕਈ ਥਾਈਂ ਪੁਲਿਸ ਦੇ ਨਾਲ ਝੜਪਾਂ ਹੋਈਆਂ ਨੇ, ਤੇ ਕਈ ਸੈਂਕੜੇ ਮੁਜ਼ਾਹਰਾਕਾਰੀ ਜਿਹੜੇ ਆ ਉਹ ਗ੍ਰਿਫਤਾਰ ਹੋ ਚੁੱਕੇ ਆ। ਹੁਣ ਤੱਕ 20 ਪੁਲਿਸ ਮੁਲਾਜ਼ਮ ਤਾਂ ਫੱਟੜ ਹੋ ਚੁੱਕੇ ਆ, ਤੇ 200 ਦੇ ਕਰੀਬ ਜਿਹੜੇ ਮੁਜ਼ਾਹਰਾਕਾਰੀ ਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਛਪਰਾ ਦੇ ਵਿੱਚ ਤਾਂ ਭਾਜਪਾ ਵਿਧਾਇਕ ਦੀ ਕੋਠੀ ਸੀਗੀ, CN ਗੁਪਤਾ ਉਹਦਾ ਨਾਂ ਹੈ, ਤੇ ਉਹਦੀ ਕੋਠੀ ਉੱਤੇ ਚੜ੍ਹ ਕੇ ਮੁਜ਼ਾਹਰਾਕਾਰੀਆਂ ਨੇ ਉਹਦਾ ਝੰਡਾ ਲਾਤਾ, ਤੇ ਕੋਠੀ ਦੇ ਉੱਤੇ ਇਹ ਕਹਿੰਦੇ ਵੀ ਘਰ ਦੇ ਉੱਤੇ ਹਮਲਾ ਹੋ ਗਿਆ। ਵਰਸਲੀਗੰਜ ਦੀ ਵਿਧਾਇਕਾ ਅਰੁਣਾ ਦੇਵੀ ਗੱਡੀ ਦੇ ਵਿੱਚ ਸੀਗੀ, ਤੇ ਜਦੋਂ ਮੁਜ਼ਾਹਰਾਕਾਰੀਆਂ ਨੂੰ ਟੱਕਰ ਗਈ, ਮਤਲਬ ਆਮੋ ਸਾਹਮਣੇ ਟਾਕਰੇ ਹੋ ਗਏ, ਤਾਂ ਮੁਜ਼ਾਹਰਾਕਾਰੀਆਂ ਨੇ ਇਸ ਵਿਧਾਇਕਾ ਬੀਬੀ ਦੀ ਗੱਡੀ ਭੰਨਤੀ। ਠੀਕ ਹੈ। ਹਾਂਜੀ, ਨਵਾਦਾ ਦੇ ਵਿੱਚ ਭਾਜਪਾ ਦਫ਼ਤਰ ਨੂੰ ਅੱਗ ਲਾਤੀ ਜੀ ਮੁਜ਼ਾਹਰਾਕਾਰੀਆਂ ਨੇ। ਮਧੂਬਨੀ ਦੇ ਵਿੱਚ ਭਾਜਪਾ ਦਫ਼ਤਰ ਦੇ ਵਿੱਚ ਭੰਨ-ਤੋੜ ਕੀਤੀ ਹੈ। ਆਲਮ ਇਹ ਹੈ, ਦੇਸ਼ ਦੇ ਇਹਨਾਂ ਸੂਬਿਆਂ ਦੇ ਵਿੱਚ 45 ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ। ਇੱਕੋ ਦਿਨ ਦੀਆਂ ਘਟਨਾਵਾਂ ਮੈਂ ਤੁਹਾਨੂੰ ਦੱਸ ਰਿਹਾ ਇਹ। 45 ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ, 72 ਰੇਲ ਗੱਡੀਆਂ ਦੇਰ ਦੇ ਨਾਲ ਪਹੁੰਚੀਆਂ। ਜਿਹੜੀ ਲੰਘੇ ਦਿਨ ਹਿੰਸਾ ਹੋਈ ਸੀ, ਉਦੋਂ ਬਲਡੋਜ਼ਰ ਚਲਾਤੇ ਸੀ ਇਹਨਾਂ ਨੇ। ਜਿਹੜੀ ਨੂਪੁਰ ਸ਼ਰਮਾ ਨੇ ਆਪਾਂ ਦੇਖਿਆ, ਬੀਬੀ ਨੇ ਇੱਕ ਟਿੱਪਣੀ ਕੀਤੀ, ਉਸ ਟਿੱਪਣੀ ਤੋਂ ਬਾਅਦ ਵਿਵਾਦ ਹੁੰਦਾ, ਤੇ ਉਦੋਂ ਬਾਅਦ ਫਿਰ ਬਲਡੋਜ਼ਰ ਚਲਾਇਆ ਜਾਂਦਾ ਹੈ, ਤੇ ਆਪ ਹੀ ਅਦਾਲਤ ਤੇ ਆਪ ਹੀ ਕਾਨੂੰਨ ਬਣ ਕੇ। ਪਰ ਹੁਣ ਤੁਸੀਂ ਇਹ ਦੱਸੋ ਵੀ ਭਾਰਤ ਦੀ ਸਰਕਾਰ ਕਿਹਦੇ ਘਰ ਤੇ ਬਲਡੋਜ਼ਰ ਚਲਾਊਗੀ? ਸੋ 7 ਸੂਬੇ ਰਾਜ ਜੀ ਥੋੜੇ ਨਹੀਂ ਹੁੰਦੇ। 7 ਸੂਬੇ ਕਿਹੜੇ ਆ? ਹਰਿਆਣਾ ਭਾਜਪਾ ਦੀ ਸਰਕਾਰ ਆ, ਬਿਹਾਰ ਦੇ ਵਿੱਚ ਭਾਜਪਾ ਭਾਈਵਾਲਾ ਸਰਕਾਰ ਦੀ, ਰਾਜਸਥਾਨ ਦੇ ਵਿੱਚ ਛੱਡ ਦਿਓ, ਯੂਪੀ ਦੇ ਵਿੱਚ ਕਿਹਦੀ ਸਰਕਾਰ ਆ? ਭਾਜਪਾ ਦੀ। ਮੱਧ ਪ੍ਰਦੇਸ਼ ਦੇ ਵਿੱਚ ਕਿਹਦੀ ਸਰਕਾਰ ਆ? ਭਾਜਪਾ ਦੀ। ਦਿੱਲੀ NCR ਦੇ ਇਲਾਕਿਆਂ ਚੋਂ ਕਿੰਨੇ ਜਿੱਤੇ? ਭਾਜਪਾ ਦੇ 7। ਸੋ ਇਸ ਵੇਲੇ ਸਭ ਤੋਂ ਵੱਡਾ ਵਿਰੋਧ ਜੇ ਭਾਜਪਾ ਨੂੰ ਦੇਖਣਾ ਪੈ ਰਿਹਾ ਤਾਂ ਉੱਥੋਂ, ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ। ਜੇਕਰ ਕਿਤੇ ਹੋਰ ਹੁੰਦਾ ਤਾਂ ਮੀਡੀਆ ਤੇ ਇਹਨਾਂ ਨੇ ਨਾਲ ਰਲ ਕੇ ਕਹਿਣਾ ਸੀਗਾ ਜੀ ਇਹ ਕਾਂਗਰਸ ਸਰਕਾਰਾਂ ਨੇ ਕਰਾਤਾ। ਨਹੀਂ, ਨਾਲ ਕਹਿਣਾ ਸੀਗਾ ਵੀ ਇਹ ਅੱਤਵਾਦੀ ਨੇ, ਉਗਰਵਾਦੀ ਨੇ, ਇਹ ਦੰਗਾਈ ਨੇ। ਹੁਣ ਦੇਖੋ ਜਿਹੜਾ ਇਸ ਨੂੰ ਨਾ ਕੋਈ ਹਿੰਦੀ ਬੈਲਟ ਤੇ ਕੋਈ ਕਾਓ ਬੈਲਟ ਕਹਿ ਦਿੰਦਾ ਆ। ਹੁਣ ਜਿਹੜੇ ਇਹਨਾਂ ਸੂਬਿਆਂ ਦਾ ਜਿਹੜਾ ਤੁਸੀਂ ਇਸ ਦੇ ਵਿੱਚ ਨਾਮ ਲਿਆ ਆ, ਇਹਨਾਂ ਸੂਬਿਆਂ ਦੇ ਵਿੱਚ ਸਭ ਤੋਂ ਵੱਧ ਆਬਾਦੀਆਂ ਜਿਹੜੀਆਂ ਹੈਗੀਆਂ, ਬਾਕੀ ਜਿਹੜੇ ਸੂਬਿਆਂ ਦੇ ਮੁਕਾਬਲੇ ਉੱਤਰ ਪ੍ਰਦੇਸ਼ ਸਭ ਨੂੰ ਹੀ ਪਤਾ ਹੈ ਵੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਜਿਹੜਾ ਉੱਥੇ ਸੂਬਾ ਆ। ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਵੀ ਇਹਦਾ ਮਤਲਬ ਨਾਲ ਦੇ ਨਾਲ ਉੱਥੇ ਹੋਊਗੀ। ਨੌਜਵਾਨ ਰੋਣ ਦੇ, ਕਰਲਾਉਣ ਦੇ। ਦੇਖੋ, ਇਹ ਜਿਹੜੀ ਫੌਜ ਦੇ ਵਿੱਚ ਲੈਣ ਦੀ ਪ੍ਰਕਿਰਿਆ ਇਹਨਾਂ ਨੇ ਬੜੇ ਚਿਰ ਦੀ ਚਾਲੂ ਕੀਤੀ ਹੈ। 1.5-2 ਸਾਲ ਹੋ ਗਿਆ ਆ। ਜਿਹੜੇ ਨੌਜਵਾਨ ਨੇ ਉਹਨਾਂ ਨੂੰ 1.5 ਸਾਲ ਹੋ ਗਿਆ ਤਕਰੀਬਨ। ਕਿਸੇ ਨੇ ਮੈਡੀਕਲ ਕਰਾ ਕੇ ਹੋਏ ਆ, ਰਿਟਨ ਟੈਸਟ ਦੀ ਵੇਟ 'ਚ ਸੀਗੇ। ਰਿਟਨ ਟੈਸਟ ਦੀ ਵੇਟ ਕਰਦੇ ਕਰਦੇ ਕਈ ਵਿਚਾਰੇ 21 ਟੱਪ ਗਏ। ਉਹ ਤਾਂ ਹੁਣ ਟੈਸਟ ਲੈਣ ਦੇ ਕਾਬਿਲ ਨਹੀਂ ਰਹੇ। ਨਾਲੇ ਆ ਜਿਹੜੀ ਇਹਨਾਂ ਨੇ ਸਕੀਮ ਛੱਡੀ ਆ, ਇਹ ਵੀ 21 ਤੱਕ ਹੀ ਆ। ਉਹ ਵਿਚਾਰੇ ਫੇਰ ਉੱਥੇ ਦੇ ਉੱਥੇ ਹੀ ਰਹਿ ਗਏ। ਟੈਸਟਾਂ ਨੂੰ ਕਹਿੰਦੇ ਆ ਵੀ ਹੁਣ ਤੱਕ ਕਈ ਵਾਰ, ਅੱਧੀ ਦਰਜਨ ਤੋਂ ਵੀ ਵੱਧ ਕਹਿੰਦੇ ਆ ਵੀ ਕਈ ਵਾਰ ਕਈ ਥਾਵਾਂ ਦੇ ਉੱਤੇ ਟੈਸਟ ਨੂੰ ਪੋਸਟਪੋਨ ਕੀਤਾ ਗਿਆ ਆ। ਟੈਸਟ ਹੀ ਨਹੀਂ ਕਰਵਾ ਰਹੇ। ਹੁਣ ਲੋਕ ਜਿਹੜੇ ਉਹ ਕਹਿ ਰਹੇ ਆ ਵੀ ਜਿਹੜੀਆਂ ਰੈਗੂਲਰ ਭਰਤੀਆਂ ਹੁੰਦੀਆਂ ਆ ਉਹਨਾਂ ਨੂੰ ਕਰੋ। ਆਹ ਕੀ ਜਿਹੜਾ ਨਵਾਂ ਸ਼ਗੂਫਾ ਜਿਹੜਾ ਉਹ ਕੱਢ ਲਿਆ, ਇਹ ਕੀ ਕਹਿੰਦੇ ਹੁੰਦੇ ਆ ਨਾ ਵੀ ਟੋਪੀ ਦੇ ਵਿੱਚੋਂ ਕਬੂਤਰ ਕੱਢਣ ਵਾਲੀ ਗੱਲ ਆ। ਇਹ ਉਹ ਚੀਜ਼ ਨੇ ਜਿਹੜੀ ਇਹ ਕੱਢ ਛੱਡੀ ਆ। ਸੋ ਇਹਦੇ ਕਰਕੇ ਲੋਕਾਂ ਦੇ ਵਿੱਚ, ਨੌਜਵਾਨਾਂ 'ਚ ਬੜਾ ਇਸ ਟਾਈਮ ਵਿਰੋਧ ਜਿਹੜਾ ਉਹ ਦੇਖਿਆ ਜਾ ਰਿਹਾ ਆ। ਹੁਣ ਕੀ ਹੋਇਆ ਆ ਪ੍ਰਵੀਨ ਜੀ, ਪਿਛਲੇ 8 ਸਾਲਾਂ ਦੇ ਵਿੱਚ ਰਿਟਾਇਰਡ ਹੋਏ ਘਰਾਂ 'ਚ ਬੈਠੇ ਜਿਹੜੇ ਬਾਬੂ ਤੇ ਜਿਹੜੇ ਲੋਕ ਨੇ, ਜਿਹੜੇ ਆਪਣੇ ਆਪ ਨੂੰ ਪਤਾ ਨਹੀਂ ਕਿੱਡੇ ਸਮਝਦਾਰ ਸਮਝਦੇ ਆ। ਹਰ ਇੱਕ ਜਣਾ WhatsApp ਦਾ ਆਪਣੇ ਆਪ ਨੂੰ ਮੰਨਦਾ ਆ ਜੀ
ਮੈਂ ਹੈਗਾ ਆ ਪ੍ਰੋਫੈਸਰ। ਹਾਂਜੀ। ਉਹਨਾਂ ਨੇ ਦੇਖੋ ਜਦੋਂ ਬਲਡੋਜ਼ਰ ਚਲਾ ਰਹੇ ਸੀ ਨਾ, ਉਹਨਾਂ ਨੇ ਹੂੰ, ਕਿਹਾ ਵੀ ਆਹ ਜਿਹੜੇ ਸਿੱਟਦੇ ਆ ਨਾ, ਜਿਹੜੇ ਇਦਾਂ ਕਰਦੇ ਆ, ਜਿਹੜੇ ਰੋੜੇ ਸਿੱਟਦੇ ਆ, ਇਹਨਾਂ ਨਾਲ ਤੇ ਇਦਾਂ ਹੀ ਹੋਣਾ ਚਾਹੀਦਾ, ਬਲਡੋਜ਼ਰ ਤਾਂ ਇਦਾਂ ਹੀ ਚੱਲਣੇ ਚਾਹੀਦੇ ਆ। ਨਹੀਂ ਉਦੋਂ ਚਾਹੀਦੇ ਹੁੱਬ-ਹੁੱਬ ਬਿਲਕੁਲ। ਕੇ ਕਹਿੰਦੇ ਸੀਗੇ ਤੇ ਹੂੰ, ਹੁਣ ਕਹਿੰਦੇ ਯਾਰ ਆਹ ਕੀ ਹੋ ਗਿਆ? ਇੱਥੇ ਬਾਕੀ ਜਿਹੜਾ ਹੋ ਕੀ ਹੋ ਗਿਆ? ਪਰ ਹੂੰ, ਕਹਿੰਦੇ ਵੀ ਹੁਣ ਦੁਬਾਰਾ WhatsApp ਦੇਖਣਾ ਸ਼ੁਰੂ ਕਰੋ। ਉਹ ਜਿਹੜੇ ਰਿਟਾਇਰਡ ਬਾਬੂ ਰਿਟਾਇਰਡ ਨੇ, ਘਰੇ ਬੈਠੇ ਵਿਹਲੇ ਆ, ਉਹਨਾਂ ਨੇ ਹੂੰ, ਫੇਰ ਇਹ ਕੁਛ ਕਹਿਣਾ ਸ਼ੁਰੂ ਕਰ ਦਿੱਤਾ ਆ। ਸੋ ਇਹ ਨਾ ਬਹੁਤ ਚਿਰ ਤੋਂ ਗੱਲ ਕਰ ਰਹੇ ਸੀ ਯਾਰ ਅਨਇੰਪਲੋਇਮੈਂਟ ਤੇ ਨੌਜਵਾਨਾਂ ਨੂੰ ਲੈ ਕੇ ਇਹਨਾਂ ਦਾ ਕੁਛ ਹੈ ਹੀ ਨਹੀਂ। ਕੀ ਜੀ। ਕਹਿੰਦੇ ਸੀਗੇ 2 ਕਰੋੜ ਨੌਕਰੀਆਂ ਐਵਰੀ ਈਅਰ ਹਾਂਜੀ, ਹਾਂਜੀ, ਕਿੰਨੀਆਂ ਬਿਲਕੁਲ, ਜਿਹੜੀਆਂ ਬਿਲਕੁਲ। ਦੇਣੀਆਂ ਆ ਤੇ ਲੱਖਾਂ 'ਚ ਰਹਿ ਗਏ ਬਾਅਦ ਦੇ ਵਿੱਚ ਆ ਕੇ ਵੀ ਇੰਨੀਆਂ ਹੀ ਹੂੰ, ਜਿਹੜੀਆਂ ਅਸੀਂ ਦੇ ਸਕੇ ਹਾਂ। ਸੋ ਲੋਕਾਂ ਨੂੰ ਇਹਨਾਂ ਨੇ ਬਹੁਤ ਚਿਰ ਅੱਖੀਂ ਘੱਟਾ ਪਾਇਆ ਆ। ਜੀ, ਪ੍ਰਵੀਨ ਜੀ ਜਦੋਂ ਡੀਮੋਨੀਟਾਈਜ਼ ਕੀਤਾ, ਜਦੋਂ ਬਿਲਕੁਲ, ਹੋਰ ਬਿਲਕੁਲ। ਏਦਾਂ ਦੀਆਂ ਸਕੀਮਾਂ ਜਿਹੜੀਆਂ ਇਹਨਾਂ ਨੇ ਪੁੱਠੀਆਂ ਸਿੱਧੀਆਂ ਚਲਾਈਆਂ, ਹੂੰ, ਜੇ ਕਿਤੇ ਲੋਕ ਉਦੋਂ ਇਸ ਤਰੀਕੇ ਦੇ ਨਾਲ ਵਿਰੋਧ ਕਰਦੇ, ਕਰਦੇ ਉਦੋਂ ਉਹਨਾਂ ਨੂੰ ਇਹ ਸਮਝ ਆ ਜਾਂਦੀ ਵੀ ਭਾਈ ਆਹ ਤਾਂ ਸਾਡੀਆਂ ਜਿੰਨੀਆਂ ਇਹ ਸਕੀਮਾਂ ਚਲਾ ਰਿਹਾ ਸਾਰਾ ਸਭ ਕੁਛ ਉਲਟ ਹੈਗਾ ਆ, ਤਾਂ ਹੂੰ, ਸ਼ਾਇਦ ਅੱਜ ਇਹ ਦਿਨਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਕੌੜੇ ਸ਼ਬਦ ਨੇ ਕਹਿਣਾ ਪੈਂਦਾ ਹੈ ਵੀ ਜੋ ਬੀਜਿਆ ਆ ਉਹੀ ਵੱਢਣਾ ਪੈਂਦਾ ਆ। ਜਿੱਦਾਂ ਦੇ ਮੂਰਖ ਨੂੰ ਸਿਰ ਤੇ ਬਿਠਾਇਆ ਹੁਣ ਉਹਦੀਆਂ ਉਦਾਂ ਦੀਆਂ ਕਰਤੂਤਾਂ ਨੂੰ ਝੱਲਣਾ ਪੈ ਰਿਹਾ ਆ। ਦੇਖੋ ਰਾਜ ਜੀ, ਇਹਦਾ ਇੱਕ ਮਾੜਾ ਸ਼ੇਡ ਜਿਹੜਾ ਮਾੜਾ ਪਾਸਾ ਉਹ ਇੱਕ ਇਹ ਵੀ ਆ, ਵੀ ਇਸੇ ਬੈਲਟ ਦੇ ਵਿੱਚੋਂ ਨੌਜਵਾਨਾਂ ਨੇ ਆਈਟੀ ਸੈੱਲਾਂ ਦੇ ਤਹਿਤ ਕਿਹੜੇ ਬੰਦੇ ਦੀ ਹੂੰ, ਕਿਰਦਾਰਕੁਸ਼ੀ ਨਹੀਂ ਕੀਤੀ। ਜੇ ਆਮਿਰ ਬਿਲਕੁਲ। ਖਾਨ ਬੋਲਿਆ, ਚਲੋ ਵੀ ਉਹਦੀ ਕਿਰਦਾਰਕੁਸ਼ੀ, ਉਹਦੇ ਜਵਾਕਾਂ ਨੂੰ ਜੇ ਵਿਰਾਟ ਕੋਹਲੀ ਬੋਲਿਆ, ਵਿਰਾਟ ਕੋਹਲੀ ਦੀ ਧੀ ਮਸਾਂ 7-8 ਮਹੀਨੇ ਦੀ ਸੀ। ਤੁਹਾਨੂੰ ਪਤਾ ਉਹਦੇ ਬਾਰੇ ਕਿੰਨਾ ਮਾੜਾ ਲਿਖਿਆ ਇਹਨਾਂ ਨੇ, ਕੀ ਹੂੰ, ਕੀਤਾ। ਅ, ਕਹਿਣਾ ਨਹੀਂ ਚਾਹੀਦਾ ਇੱਥੇ, ਪਰ ਕਹਿਣਾ ਪੈਣਾ ਵਾ। ਦੀਪ ਸਿੱਧੂ ਦੀ ਮੌਤ ਨੂੰ ਇਹਨਾਂ ਨੇ ਪਤਾ ਕਿਹਦੇ ਨਾਲ ਜੋੜਿਆ? ਖਾਲਿਸਤਾਨ ਨਾਲ। ਔਰ ਹੂੰ, ਹੂੰ, ਦੇਖੋ ਕਿਸੇ ਦਾ ਜਵਾਨ ਪੁੱਤ ਚਲਾ ਗਿਆ ਔਰ ਤੁਸੀਂ ਉਹਦੀ ਮੌਤ ਤੇ ਜਿਹੜੀਆਂ ਤਾੜੀਆਂ ਮਾਰ ਰਹੇ ਹੋ। ਸਿੱਧੂ ਮੂਸੇਵਾਲੇ ਬਾਰੇ ਕੀ ਹੋਇਆ? ਇੱਕ ਬੰਦੇ ਦਾ ਘਰ ਵਿਹਲਾ ਹੋ ਗਿਆ ਔਰ ਮੇਰਾ ਖਿਆਲ ਹੈ ਕਿ ਜਿੱਥੇ ਕਿਤੇ ਦੁਨੀਆ ਚਲੇ ਜਾਓ, ਉਹਦੀ ਗੱਲ ਹੋ ਰਹੀ ਹੈ ਨੌਜਵਾਨ ਦੀ ਅੱਜ ਵੀ 29 ਯਾ ਤਰੀਕ ਦੀ ਘਟਨਾ ਵਾ। ਜਿੱਥੇ ਤੁਸੀਂ ਰੈਸਟੋਰੈਂਟ ਤੇ ਖੜੋ, ਕਿਤੇ ਹੋਰ ਖੜੋ, ਕਿਤੇ ਵੀ ਪਬਲਿਕ ਪਲੇਸ ਤੇ ਤੁਸੀਂ ਖੜ ਜਾਓ, ਅੱਜ ਵੀ ਉਹਦੀ ਗੱਲ ਹੁੰਦੀ ਹੈ। ਪ੍ਰੋਗਰਾਮਾਂ ਦੇ ਵਿੱਚ ਉਹਦੇ ਗਾਣੇ ਲੱਗਦੇ ਨੇ, ਉਹਨੂੰ ਯਾਦ ਕਰ ਰਹੇ ਲੋਕ ਆਪੋ ਆਪਣੇ ਤਰੀਕੇ ਨਾਲ। ਦੇਸ਼ ਦੇ ਉਹਨਾਂ ਦੇਸ਼ਾਂ ਦੇ ਤੁਸੀਂ ਨਾਂ ਨਹੀਂ ਜਾਣਦੇ, ਜਿਨ੍ਹਾਂ ਦੇਸ਼ਾਂ ਦੇ ਵਿੱਚ ਕੰਧਾਂ ਤੇ ਉਹਦੇ ਜਿਹੜੇ ਆ ਪੋਸਟਰ ਬਣਾਏ ਜਾ ਰਹੇ ਆ। ਉਹ ਉਹਨਾਂ ਰੈਪਰਸ ਨੂੰ ਤੁਸੀਂ ਨਹੀਂ ਜਾਣਦੇ ਜਿਹੜੇ ਉਹਨੂੰ ਟ੍ਰਿਬਿਊਟ ਕਰ ਰਹੇ ਆ। ਪਰ ਇੱਥੇ ਵੀ ਜੋੜਿਆ ਗਿਆ ਉਹਨੂੰ ਖਾਲਿਸਤਾਨ ਨਾਲ ਸਿਰਫ ਇੱਕ ਗਨ ਕਰਕੇ ਵੀ ਉਹ ਬੰਦਾ ਗਨ ਨਾਲ ਉਹਦੀ ਕਈ ਵਾਰੀ ਫੋਟੋ ਆ ਜਾਂ ਉਹਦੇ ਗਾਣੇ ਆ ਜਿਹੜੇ ਆ ਇਸ ਤਰ੍ਹਾਂ ਦੇ, ਤਾਂ ਉਹਨੂੰ ਬਸ ਜੋੜਿਆ ਗਿਆ। ਕਿੰਨੀ ਮਾੜੀ ਗੱਲ ਆ। ਪਰ ਦੇਖੋ ਤੁਸੀਂ ਜਿਵੇਂ ਨੋਟਬੰਦੀ ਦਾ ਜ਼ਿਕਰ ਕੀਤਾ, ਦੇਸ਼ ਦੇ ਵਿੱਚ ਕੋਈ ਬੋਲਿਆ, ਕੋਈ ਨਹੀਂ ਬੋਲਿਆ। ਜੀਐਸਟੀ ਦੀ ਇਹਨਾਂ ਨੇ ਪ੍ਰੋੜਤਾ ਕੀਤੀ। ਇਹ ਉਹ ਬੰਦੇ ਆ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਅੱਜ ਪ੍ਰੋਟੈਸਟ ਕਰ ਰਹੇ ਆ। ਔਰ ਅਸੀਂ ਕਦੇ ਵੀ ਪੰਜਾਬੀ ਰੇਡੀਓ ਯੂਐਸਏ ਨੇ ਹਿੰਸਾ ਦੀ ਕਦੇ ਵਕਾਲਤ ਨਹੀਂ ਕੀਤੀ। ਅਸੀਂ ਕਹਿੰਦੇ ਕਿ ਹਿੰਸਾ ਕਿਸੇ ਵੀ ਸਮਾਜ ਵਾਸਤੇ ਮਾੜੀ ਆ, ਨਹੀਂ ਹੋਣੀ ਚਾਹੀਦੀ। ਪਰ ਸਰਕਾਰਾਂ ਜ਼ਿੰਮੇਵਾਰ ਹੈ ਇਹਨਾਂ ਹਿੰਸਾ ਦੇ ਲਈ। ਦੇਖੋ ਤੁਸੀਂ ਇਹ ਉਹ ਨੌਜਵਾਨ ਆ ਜਿਹੜੇ ਕਹਿੰਦੇ ਕਿ 150 ਨੂੰ ਪੈਟਰੋਲ ਲੈ ਲਾਂਗੇ ਅਸੀਂ, ਪਰ ਹੂੰ, ਮੋਦੀ ਸਾਹਿਬ ਦੀ ਸ਼ਾਨ 'ਚ ਫ਼ਰਕ ਨਹੀਂ ਪੈਣਾ ਚਾਹੀਦਾ। ਹੂੰ, ਹੂੰ, ਠੀਕ ਹੈ? ਇਹਨਾਂ ਨੂੰ ਲੋਕਾਂ ਨੇ ਕਿਹਾ, ਆਪਣੇ ਵਰਗਿਆਂ ਨੇ ਕਿਹਾ, "ਬਈ ਰੇਲ ਵਿਕੀ ਜਾਂਦੀ ਆ, ਤੁਸੀਂ ਬੋਲੋ।" ਇਹ ਕਹਿੰਦੇ, "ਨਹੀਂ, ਅਸੀਂ ਨਹੀਂ ਵਿਕਦੇ। ਮੋਦੀ ਸਾਹਿਬ ਜੋ ਕਰ ਰਹੇ, ਸਹੀ ਕਰ ਰਹੇ ਆ।" ਇਹਨਾਂ ਨੂੰ ਹੂੰ, ਲੋਕਾਂ ਨੇ ਕਿਹਾ ਵੀ ਪ੍ਰਾਈਵੇਟਾਈਜੇਸ਼ਨ ਹੋ ਰਿਹਾ ਬਹੁਤ ਜ਼ਿਆਦਾ, ਬੈਂਕਾਂ ਦਾ ਜਿਹੜੇ ਪੋਰਟ ਆ ਉਹ ਵੇਚੇ ਜਾ ਰਹੇ ਆ, ਪਰ ਇਹਨਾਂ ਨੇ ਨਹੀਂ ਧਿਆਨ ਦਿੱਤਾ। ਇਹਨਾਂ ਨੂੰ ਲੋਕਾਂ ਨੇ ਕਿਹਾ ਯਾਰ ਤੁਸੀਂ ਬੋਲੋ ਕਿਸਾਨ ਅੰਦੋਲਨਾਂ, ਪਰ ਇਹਨਾਂ ਨੇ ਫਿਰ ਉਹੀ ਖਾਲਿਸਤਾਨ ਵਾਲਾ ਜਿਹੜਾ ਪੈਰਾਗ੍ਰਾਫ ਉਹੀ ਰਟਾਇਆ। ਦੇਸ਼ ਦੇ ਹੂੰ, ਵਿੱਚ ਕਿੰਨਾ ਕੁਛ ਹੋਇਆ, ਧੀਆਂ ਭੈਣਾਂ ਨੂੰ ਨਿੰਦਿਆ ਗਿਆ, ਦਿਸ਼ਾ ਰਵੀ ਵਰਗਿਆਂ ਨੂੰ, ਹੋਰ ਲੋਕਾਂ ਨੂੰ। ਤਾਂ ਇਹਨਾਂ ਨੇ ਉਦੋਂ ਆਪਣੀ ਜ਼ੁਬਾਨ ਜਿਹੜੀ ਆ ਉਹ ਚੁੱਪ ਕਰਨ ਦੀ ਬਜਾਏ ਵੀ ਇਹਨਾਂ ਨੇ ਜਿਹੜੀ ਆ ਸਗੋਂ ਦੇਸ਼ ਦੀਆਂ ਜ਼ਾਲਮਾਨਾ ਸਰਕਾਰਾਂ ਦੀਆਂ ਨੀਤੀਆਂ ਦੀ ਪ੍ਰੋੜਤਾ ਕੀਤੀ। ਇਸੇ ਤੇ ਚਰਚਾ ਕਰਾਂਗੇ। ਦੇਖਦੇ ਹਾਂ ਯੂਐਸ ਦੇ ਵਿੱਚ ਵੀ ਇਹੋ ਜਿਹੀਆਂ ਖਬਰਾਂ ਕਿੰਨੀਆਂ ਕੁ ਪਹੁੰਚੀਆਂ ਨੇ, ਜਿਨ੍ਹਾਂ ਖਬਰਾਂ ਨੇ ਵਰਲਡ ਦਾ ਮੀਡੀਆ ਹਿਲਾਇਆ ਹੋਇਆ, ਤੇ ਸਾਡੇ ਜਿਹੜੇ ਦਰਸ਼ਕ ਨੇ, ਸਰੋਤੇ ਨੇ, ਉਹ ਇਹਨਾਂ ਖਬਰਾਂ ਨਾਲ ਕਿੰਨਾ ਕੁ ਤਾਲੁਕਾਤ ਰੱਖਦੇ ਨੇ। 408 272 5200 ਤੇ ਤੁਸੀਂ ਆਪਣੀ ਰਾਏ ਜਿਹੜੀ ਆ ਉਹ ਰੱਖ ਸਕਦੇ ਹੋ। ਆਪਾਂ ਗੱਲ ਕਰ ਰਹੇ ਹਾਂ ਸਰਕਾਰ ਦੀ ਉਹ ਸਕੀਮ ਦੀ, ਜਿਹਨੂੰ ਇੱਕ ਫਿਲਮੀ ਅੰਦਾਜ਼ ਦੇ ਵਿੱਚ ਸਰਕਾਰ ਨੇ ਨਾਂ ਦਿੱਤਾ ਅਗਨੀਪਥ। ਸਕੀਮ ਦੇ ਤਹਿਤ ਭਰਤੀ ਕੀਤੇ ਜਾਣੇ ਸੀ ਅਗਨੀਵੀਰ, ਪਰ ਅਗਨੀਵੀਰ ਹੋ ਗਏ ਅੱਗ ਬਬੂਲਾ। ਉਹ ਹੁਣ ਦੇਸ਼ ਦੀਆਂ ਜਾਇਦਾਦਾਂ, ਪੁਲਿਸ ਥਾਣਿਆਂ, ਭਾਜਪਾ ਦੇ ਦਫ਼ਤਰਾਂ, ਰੇਲ ਗੱਡੀਆਂ, ਬੱਸਾਂ, ਪੁਲਿਸ ਦੀਆਂ ਵੈਨਾਂ ਨੂੰ ਅਗਨੀ ਦਿਖਾ ਰਹੇ ਆ, ਮਤਲਬ ਅੱਗ ਲਾ ਰਹੇ ਆ। 7 ਰਾਜਾਂ ਦੇ ਵਿੱਚ ਹਿੰਸਾ ਫੈਲ ਚੁੱਕੀ ਆ। ਕਈ ਸੈਂਕੜੇ ਜਿਹੜੇ ਆ ਮੁਜ਼ਾਹਰਾਕਾਰੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 72 ਰੇਲ ਗੱਡੀਆਂ ਲੇਟ ਹੋਈਆਂ, 42 ਤੋਂ ਵੱਧ ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ ਆ। ਜੀ, ਆਲਮ ਦੇਸ਼ ਦੇ ਵਿੱਚ ਇਸ ਵੇਲੇ ਹਲੇ ਸ਼ੁੱਕਰਵਾਰ ਜਿਹੜਾ ਵਾ ਉੱਥੇ ਚੜ੍ਹਿਆ ਨਹੀਂ ਹੈ।
ਜਦੋਂ ਚੜੂਗਾ ਤੇ ਉਦੋਂ ਵੇਖਿਆ ਜਾਊ ਕਿ ਕਿਹੋ ਜਿਹਾ ਦਿਨ ਜਿਹੜਾ ਉੱਥੇ ਚੜ੍ਹਦਾ ਆ। ਜੀ ਬਿਲਕੁਲ ਸਰੋਤਿਓ, ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 ਤੇ 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਜਿਹੜੇ ਆ ਜੀ ਆਪਣੇ ਵਿਚਾਰ ਇਸ ਅਗਨੀਪਥ ਸਕੀਮ ਦੇ ਬਾਬਤ ਜਿਹੜੇ ਆ ਉਹ ਤੁਸੀਂ ਲੈ ਸਕਦੇ ਹੋ। ਸੋ ਦੇਖੋ ਪ੍ਰਵੀਨ, ਜਦੋਂ ਆਪਣੇ ਫਾਰਮਰ ਕਿਸਾਨ ਜਿਹੜੇ ਲੱਗੇ ਸੀਗੇ, ਉਦੋਂ ਗੋਦੀ ਮੀਡੀਆ ਨੇ ਕੀ ਕਿਹਾ? ਗੋਦੀ ਮੀਡੀਆ ਕਹਿੰਦਾ ਇਹ ਕੁਝ ਕੁ ਕਿਸਾਨਾਂ ਦਾ ਜਿਹੜਾ ਇਹ ਵਿਰੋਧ ਹੈਗਾ ਆ, ਰਾਈਟ, ਵੀ ਇਹ ਥੋੜੇ ਜਾਣੇ ਜਿਹੜੇ ਲੱਗੇ ਆ। ਹੁਣ ਵੀ ਜਿਹੜਾ ਗੋਦੀ ਮੀਡੀਆ ਇਹ ਕਹਿਣ ਲੱਗ ਗਿਆ ਆ ਵੀ ਕਹਿੰਦੇ ਵੀ ਗਨੀਮਤ ਆ ਵੀ ਰਾਹੁਲ ਗਾਂਧੀ ਦੀ ਜਿਹੜੀ ਇੰਟਰਵਿਊ ਕਰਨ ਦੇ ਸੀ ਈਡੀ ਵਾਲੇ, ਨਹੀਂ ਤਾਂ ਹੁਣ ਤੱਕ ਇਹਨਾਂ ਨੇ ਕਹਿਣਾ ਸ਼ੁਰੂ ਕਰ ਦੇਣਾ ਸੀ ਨਹੀਂ ਜੀ ਇਹ ਤਾਂ ਕਾਂਗਰਸ ਨੇ ਪੂਰੀ ਸੋਚ ਸਮਝ ਕੇ ਪਹਿਲਾਂ ਹੀ ਜਿਹੜਾ ਆ ਇਸ ਦਾ ਵਿਰੋਧ ਕਰਨ ਦੀ ਤਿਆਰੀਆਂ ਜਿਹੜੀਆਂ ਉਹ ਵਿੱਢੀਆਂ ਪਈਆਂ ਸੀਗੀਆਂ। ਇਹ ਇਸ ਹਿਸਾਬ ਦੇ ਨਾਲ ਇਹ ਨਹੀਂ ਆ ਵੀ ਕੋਈ ਉਹ ਦੁੱਧ ਧੋਤੇ ਆ। ਇਹ ਜਿਹੜਾ ਇਸ ਟਾਈਮ ਗੁੱਸਾ ਆ, ਪ੍ਰਚੰਡ ਗਰਮੀ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਅੱਗ ਬਬੂਲੇ ਹੋਏ ਫਿਰਦੇ ਆ, ਇਹਦਾ ਕਾਰਨ ਕੀ ਆ? ਕੀ ਇਹ ਗੋਦੀ ਮੀਡੀਆ ਅਜੇ ਵੀ ਕਹੂਗਾ ਵੀ ਇਹ ਕੁਝ ਕੀ ਹੀ ਮੁੰਡਿਆਂ ਦੀ ਜਿਹੜੀ ਅਗਨੀਪਥ ਸਕੀਮ ਨੂੰ ਲੈ ਕੇ ਜਿਹੜੀ ਵਿਰੋਧਤਾ ਜਿਹੜੀ ਉਹ ਦਰਜ ਹੋ ਰਹੀ ਆ? ਸੋ ਇਹ ਗੱਲਾਂ ਹੁਣ ਦੇਖੋ ਆਪਣੇ ਸਾਹਮਣੇ ਆ ਕੀ ਕੁਛ ਜਿਹੜਾ ਆ ਇਸ ਟਾਈਮ ਇਹ ਚੱਲ ਰਿਹਾ ਹੈਗਾ। ਸੋ ਹੁਣ ਆਪਾਂ ਇਸ ਦੇ ਉੱਤੇ ਹੋਰ ਵੀ ਅੱਗੇ ਵਿਚਾਰ ਚਰਚਾ ਜਿਹੜੀ ਉਹ ਨਾਲ ਦੇ ਨਾਲ ਕਰਦੇ ਚੱਲਾਂਗੇ। ਸਰੋਤਿਓ, ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ 'ਚ ਜਿਹੜਾ ਉਹ ਕਾਲ ਕਰ ਸਕਦੇ ਹੋ, ਨੰਬਰ 408 272 5200। ਹੁਣ ਦੇਖੋ ਪ੍ਰਵੀਨ, ਅਗਨੀਪਥ ਸਕੀਮ ਦੇ ਤਹਿਤ 17 ਤੋਂ 21 ਸਾਲ ਦੇ ਜਿਹੜੇ ਮੁੰਡੇ, ਨਿਆਣੇ ਮੁੰਡੇ, ਤੁਸੀਂ ਜੋ ਮਰਜ਼ੀ ਇਸ ਨੂੰ ਜਿਹੜਾ ਉਹ ਕਹਿ ਲਓ, ਹੁਣ ਪਿਛਲੇ 8 ਸਾਲਾਂ 'ਚ ਪਰੋਸਿਆ ਕੀ ਗਿਆ ਆ? ਉਹ ਮੀਟ ਖਾਂਦਾ ਆ, ਉਹ ਗਾਂ ਦਾ ਮਾਸ ਖਾ ਰਿਹਾ, ਇਹਨੂੰ ਮਾਰ ਦੋ। ਉਹਨਾਂ ਨੇ ਜਿਹੜਾ ਆ ਉਹ ਚੀਜ਼ ਕਰ ਰਹੇ ਆ। ਉਹਨਾਂ ਦੇ ਬਾਹਰ ਧਾਰਮਿਕ ਕੀਦਿਆਂ ਦੇ ਬਾਹਰ ਜਾ ਕੇ ਭੰਗੜੇ ਪਾਓ, ਰੌਲੇ ਪਾਓ, ਉਹਨਾਂ ਨੂੰ ਜਿਹੜਾ ਨੀਵਾਂ ਦਿਖਾਓ। ਜੇ ਕਿਤੇ ਉਹਨਾਂ ਦੇ ਮੇਨ ਧਾਰਮਿਕ ਬੰਦਿਆਂ ਦੀ ਉਹ ਪੁੱਠੀਆਂ ਸਿੱਧੀਆਂ ਬੋਲਦੇ ਆ ਤੇ ਜੇ ਉਹ ਵਿਰੋਧ ਕਰਦੇ ਨੇ ਤਾਂ ਉਹਨਾਂ ਦੇ ਘਰ ਜਿਹੜੇ ਉਹ ਢਾਹ ਦਿਓ। ਹੁਣ ਕਿਤੇ ਪਤਾ ਨਹੀਂ ਇਹ ਨੌਜਵਾਨਾਂ ਨੂੰ ਅਕਲ ਆਊਗੀ ਕਿ ਨਹੀਂ ਆਊਗੀ ਵੀ ਇਹਨਾਂ ਨੇ ਤੁਹਾਡੀ ਮਾਨਸਿਕਤਾ ਨੂੰ ਇੱਕਦਮ ਜ਼ੀਰੋ ਜਿਹੜਾ ਉਹ ਕਰ ਦਿੱਤਾ ਆ, ਤੁਹਾਨੂੰ ਸੋਚਣ ਦੇ ਲਈ ਨਹੀਂ ਛੱਡਿਆ। ਤੇ ਜਿੰਨੀ ਅੱਗ, ਜਿੰਨੀ ਨਫ਼ਰਤ ਇਹਨਾਂ ਨੇ ਫੈਲਾ ਦਿੱਤੀ ਆ, ਤੇ ਇਹ ਇੰਨੀ ਨੌਜਵਾਨ ਮੁੰਡੇ ਇਹਨਾਂ ਨੂੰ ਪ੍ਰਵੀਨ ਹਥਿਆਰ ਚਲਾਉਣੇ ਤਾਂ ਸਿਖਾ ਦੇਣੇ ਆ, ਤੇ ਬਾਅਦ ਦੇ ਵਿੱਚ ਸਾਹਮਣਾ ਕਿੱਦਾਂ ਆ? ਬਾਅਦ ਚ ਕੀ ਉਹ ਗੈਂਗਸਟਰ ਬਣਨਗੇ ਕਿ ਬਾਅਦ ਦੇ ਵਿੱਚ ਉਹ ਡਾਕੇ ਪਾਉਣਗੇ? ਬਾਅਦ ਚ ਉਹਨਾਂ ਨੇ ਕਰਨਾ ਕੀ? ਨਾ ਵਿਚਾਰਿਆਂ ਦਾ ਕੋਈ ਰੈਂਕ ਤੇ ਨਾ ਵਿਚਾਰਿਆਂ ਨੂੰ ਕੋਈ ਪੈਨਸ਼ਨ। ਉਹ ਕਾਹਦੇ ਫੌਜੀ ਵਿਚਾਰੇ ਹੋਏ, ਸਾਬਕਾ ਹੀ ਵਿਚਾਰੇ ਜਿਹੜੇ ਉਹ ਰਹਿ ਜਾਣਗੇ। ਇੰਨੇ ਕੁ ਦੇ ਵਿੱਚ ਉਹ ਕਿੱਦਾਂ ਘਰ ਚਲਾ ਲੂਗਾ ਬੰਦਾ? ਕੀ ਕੁਛ ਜਿਹੜਾ ਉਹ ਕਰ ਲੂਗਾ? ਸੋ ਸਰੋਤਿਓ, ਤੁਸੀਂ ਵੀ ਵਿਚਾਰ ਆਪਣੇ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ। ਜੀ ਬਿਲਕੁਲ, ਇਸੇ ਜਿਹੜੀ ਗੱਲਬਾਤ ਆ, ਇਸੇ ਚਰਚਾ ਨੂੰ ਅੱਗੇ ਤੁਰਾਂਗੇ। ਪਰ ਸਾਡੇ ਨਾਲ ਜੁੜ ਚੁੱਕੇ ਨੇ ਅਮਰਜੀਤ ਸਿੰਘ, ਉਹਨਾਂ ਨੂੰ ਵੀ ਉਹਨਾਂ ਦੀ ਰਾਏ ਜਾਣਦੇ ਆ ਤੇ ਫਿਰ ਬਾਅਦ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਤੁਰਦੇ ਹਾਂ ਚਰਚਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਅਸੀਂ ਬਹੁਤ ਟਾਈਮ ਤੇ ਆਏ ਹਾਂ, ਜਿਹੜਾ ਤੁਸੀਂ ਤਾਂ ਬਹੁਤ ਸਮਝਿਆ ਇੰਡੀਅਨ ਪੋਲਿਟਿਕਸ ਨੂੰ, ਸਾਨੂੰ ਥੋੜੀ ਸਮਝਿਆ ਕਰਕੇ ਚਾਹੀਦਾ ਨਾ। ਜਿੱਦਾਂ 40 ਸਾਲ ਚ 5 ਵਾਰੀ ਬਸ ਇੰਡੀਆ ਗਏ ਹਾਂ ਜੀ ਜੀ। ਪਰ ਜਿੰਨੀ ਕੁ ਮੇਰੀ ਸਮਝ ਆ ਨਾ, ਮੈਂ ਦੇਖਦਾ ਬਈ ਜਿਹੜੇ ਜਿੱਦਾਂ ਮਿਨੋਰਟੀ ਆ, ਘੱਟ ਗਿਣਤੀ ਵਾਲੇ, ਉਹਨਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ। ਜਿੱਦਾਂ ਲਗਾਤਾਰ ਇਹ ਹਮਲੇ ਕਰ ਰਹੇ ਆ, ਜਿੱਦਾਂ ਦੂਜੇ ਇਹ ਦੁਆ ਪਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਮਿਨੋਰਟੀ ਦੇ ਨਾ, ਬੀਜੇਪੀ ਵਾਲੇ ਨਾਲੇ RSS ਵਾਲੇ ਬੰਦੇ ਆ ਨਾ। ਜੀ ਜੀ ਜੀ। ਇਹਨਾਂ ਨੇ ਆਪਦੇ ਬੰਦੇ ਛੱਡੇ ਆ ਸਾਰੇ ਪਾਸੇ ਆ ਨਾ। ਜਿੱਦਾਂ ਆਪਾਂ ਨੂੰ ਪਤਾ ਵੀ ਉਹਨਾਂ ਨੇ ਕਦੇ ਕੋਈ ਕਮੈਂਟ ਕਰ ਦਿੰਦੇ ਆ, ਕਦੇ ਵੀਡੀਓ ਬਣਾਉਂਦੇ ਆ ਵੀ ਇਹਨਾਂ ਦਾ ਨਾਮ ਬਦਨਾਮ ਕਰੀਏ, ਕਦੇ ਮੁਸਲਮਾਨਾਂ ਨੂੰ ਬਦਨਾਮ ਕਰਦੇ ਆ, ਕਦੇ ਸਿੱਖਾਂ ਨੂੰ ਕਰਦੇ ਆ। ਇਹ ਇਹਨਾਂ ਦਾ ਪਲਾਨ ਹੈਗਾ ਵੀ ਹੌਲੀ ਹੌਲੀ ਸਾਰੇ ਅਸਿਮੀਲੇਟ ਕਰ ਲਈਏ, ਵੀ ਸਾਡੇ ਵਰਗਾ ਬਣਾ ਲਈਏ, ਵੀ ਨਾਲ ਲਾ ਲਈਏ, ਇਹਨਾਂ ਦਾ ਆਪਦੀ ਆਇਡੈਂਟੀਟੀ ਨਾ ਰਹਿਣ ਦਈਏ, ਬਈ ਸਾਡੇ ਵਾਂਗ ਸਾਰੇ ਜਿੱਦਾਂ ਹਿੰਦੂ ਹੋਣ। ਮੈਂ ਬਿਲਕੁਲ ਮੇਰੇ ਹਿੰਦੂ ਬਹੁਤ ਫਰੈਂਡ ਆ ਨਾ, ਮੈਂ ਕੋਈ ਵਿਰੋਧ ਮਾੜਾ ਨਹੀਂ ਕਹਿੰਦਾ ਕਿਸੇ ਦਾ ਨਾ, ਮੁਸਲਮਾਨ ਵਾਲੇ ਫਰੈਂਡ ਹੈਗੇ ਆ ਨਾ। ਜੀ ਜੀ। ਪਰ ਜਿੱਦਾਂ ਇਹਨਾਂ ਦਾ ਮੇਨ ਆਈਡੀਆ ਹੈਗਾ ਵੀ ਅਸੀਂ ਸਾਰਿਆਂ ਨੂੰ ਹਿੰਦੂ ਦਾ ਹਿੰਦੂ ਸੋਚ ਹੈ ਜਿਹੜੀ ਉਦਾਂ ਬਣਾਈਏ, ਸਿਮੂਲੇਟ ਕਰਾ ਕੇ ਨਾ। ਹਾਂਜੀ। ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ, ਜਿਹਨੂੰ ਆਪਾਂ ਨੂੰ ਥੋੜਾ ਜਿਹਾ ਹੌਸਲਾ ਵੀ ਹੈਗਾ। ਹੁਣ ਜਿੱਦਾਂ ਆਪਣੇ ਪੰਜਾਬ ਤੋਂ ਕਿਸਾਨ ਮੋਰਚਾ ਜਿੱਤ ਕੇ ਆਏ ਆ ਨਾ, ਨਾਲੇ ਆਪਣੇ ਬੰਦੇ ਹੈਗੇ ਵੀ ਆੜ ਪਿਆ ਨਾ। ਆਈ ਥਿੰਕ ਇਹਨਾਂ ਦਾ ਸਕੀਮ ਜਿਹੜਾ ਕੰਮ ਨਹੀਂ ਕਰਨਾ ਨਾ, ਜਿਹੜਾ ਕੋਸ਼ਿਸ਼ ਕਰਨ ਟਰਾਈ ਕਰਦੇ ਆ। ਜਿੱਦਾਂ ਮੈਂ ਤੁਹਾਨੂੰ ਥੋੜਾ ਜਿਹਾ ਐਗਜ਼ਾਮਪਲ ਦੇਣਾ, ਜਿੱਦਾਂ ਇਹ ਗਵਰਨਮੈਂਟ ਜਿਹੜੀਆਂ ਹੁੰਦੀਆਂ ਸਾਰੇ ਪਾਸੇ, ਜਿਹੜੇ ਮੈਜੋਰਟੀ ਹੁੰਦੇ ਆ, ਉਹ ਕੋਸ਼ਿਸ਼ ਕਰਦੇ ਹੁੰਦੇ ਵੀ ਮਿਨੋਰਟੀ ਦੇ ਦੁਆ ਪਾ ਕੇ ਰੱਖੀਏ, ਵੀ ਇਹਨਾਂ ਨੂੰ ਨਾਲ ਅਸਿਮੀਲੇਟ ਕਰਾਈਏ, ਰਲੀਏ ਨਾ। ਜਿੱਦਾਂ ਆ ਵੀ ਆਪਣੀ ਕੰਟਰੀ ਜਿਹੜੀ ਜਿੱਥੇ ਆਪਾਂ ਰਹਿੰਦੇ ਅਮਰੀਕਾ 'ਚ,
ਇਹਦੀ ਹਿਸਟਰੀ ਵੀ ਇਦਾਂ ਦੀ ਆ। ਜਿੱਦਾਂ ਪਹਿਲਾਂ ਜਦੋਂ ਕੰਟਰੀ ਸਟਾਰਟ ਹੋਈ ਸੀ, ਜਦੋਂ ਗੋਰੇ ਆਏ ਆ, ਇਹਨਾਂ ਨੇ ਜਦੋਂ ਇੱਥੇ ਅਮਰੀਕਾ 'ਚ ਆਏ ਆ, ਇਹਨਾਂ ਨੇ ਹੌਲੀ ਹੌਲੀ ਇਹਨਾਂ ਕਾਲੇ ਵੀ ਲਿਆਂਦੇ। ਅਮਰਜੀਤ ਜੀ, ਆਪਾਂ ਭਾਰਤ ਦੇ ਨਾ ਹਾਲਾਤਾਂ ਤੇ ਗੱਲਬਾਤ ਕਰ ਰਹੇ ਹਾਂ ਵੀ ਜੇ ਇਸ ਤਰ੍ਹਾਂ ਜੇ ਏਦਾਂ ਹੀ ਚਿੰਗਾਰੀਆਂ ਫੈਲਦੀਆਂ ਰਹੀਆਂ, ਏਦਾਂ ਹੀ ਰੇਲਾਂ ਨੂੰ ਅੱਗ ਲੱਗਦੀਆਂ ਰਹੀਆਂ ਤੇ ਦੇਸ਼ ਦਾ ਬਣੂ ਕੀ? ਜਿਹੜੇ 61% ਜਿਵੇਂ ਰਾਜ ਜੀ ਨੇ ਦੱਸਿਆ ਵੀ ਜੇ ਉਹ ਵਸੋਂ ਹੀ ਤੁਹਾਡੇ ਤੋਂ ਨਾਰਾਜ਼ ਆ ਸਰਕਾਰ ਤੋਂ, ਤਾਂ ਸਰਕਾਰ ਅਗਲਾ ਜਿਹੜਾ ਵਿਕਾਸ ਦਾ ਏਜੰਡਾ ਜਾਂ ਅਗਲੇ ਜਿਹੜੇ ਮਿੱਥੇ ਏਜੰਡੇ ਆ, ਕੀ ਦੇਸ਼ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਜੇ ਇਦੋਂ ਵੀ ਬਦਤਰ ਹਾਲਾਤ ਹੋ ਜਾਣਗੇ ਜੇ ਐਂ ਚੱਲਦਾ ਰਿਹਾ ਤਾਂ? ਰਿਜ਼ਾਲਟ ਤਾਂ ਮਾੜੇ ਹੋਣੇ ਜਿੱਦਾਂ ਜਿਹੜੇ ਹਿਸਾਬ ਨਾਲ ਹੋਏ ਆ, ਪਰ ਐਗਜ਼ਾਮਪਲ ਵਾਈਜ਼ ਦੇਣੀ ਸੀ। ਜਿੱਦਾਂ ਅਮਰੀਕਾ ਸ਼ੁਰੂ ਹੋਇਆ, ਇੱਥੇ ਕਾਲੇ ਲਿਆਂਦੇ ਇਹਨਾਂ ਨੇ ਨਾ ਸਲੇਵ ਨਾ, ਫਿਰ ਜਿਹੜੇ ਨੇਟਿਵ ਅਮਰੀਕਨ ਉਹ ਵੀ ਸੀਗੇ ਨਾ, ਉਹਨਾਂ ਦਾ ਮੇਨ ਮਕਸਦ ਸੀਗਾ ਵੀ ਇਹਨਾਂ ਨੂੰ ਵੀ ਜਿੱਦਾਂ ਅਸੀਂ ਸਾਡੇ ਵਾਂਗ ਬਣਾ ਲਈਏ। ਇਹਨਾਂ ਨੇ ਪਹਿਲਾਂ ਉਹਨਾਂ ਦਾ ਨਾਮ ਬਦਲਿਆ ਨਾ, ਕਾਣਿਆਂ ਦਾ ਨਾਮ ਬਦਲਤਾ, ਫਿਰ ਉਹਨਾਂ ਦਾ ਧਰਮ ਖੋਲਿਆ, ਏਦਾਂ ਧਰਮ ਬਦਲਤਾ, ਫਿਰ ਹੌਲੀ ਹੌਲੀ ਉਹਨਾਂ ਤੋਂ ਐਜੂਕੇਸ਼ਨ ਵੀ ਦੂਰ ਰੱਖੀ ਏਦਾਂ ਵੀ ਇਹਨਾਂ ਨੂੰ ਸੁਰਤ ਨਾ ਆਵੇ ਨਾ। ਆਪਾਂ ਦੇਖਦੇ ਹਾਲਤ ਕਿੱਦਾਂ ਦੇ ਕਾਲਿਆਂ ਦੇ ਨਾ। ਮੈਂ ਹੁਣ 48 ਸਟੇਟਾਂ ਜਿਹੜੀਆਂ ਜੁੜੀਆਂ ਆਪਣੀ ਅਮਰੀਕਾ ਦੇ, 45 ਵਿੱਚ ਗਿਆ ਮੈਂ, ਸਾਰੇ ਸਟੇਟਾਂ ਵਿੱਚ ਮੈਂ ਘੁੰਮਿਆ ਵੀ ਚੰਗਾ, ਵਿੱਚ ਨਿੱਕੇ ਨਿੱਕੇ ਸ਼ਹਿਰਾਂ 'ਚ। ਇਹਨਾਂ ਦਾ ਜਿਹੜਾ ਹਾਲਤ ਬਹੁਤ ਮਾੜਾ, ਜਿੱਦਾਂ ਜਿਹੜੇ ਕਾਲੇ ਆ ਬਹੁਤ ਗਰੀਬ ਨੇਬਰਹੁੱਡ 'ਚ ਰਹਿੰਦੇ ਆ। ਜਿਹੜੇ ਨੇਟਿਵ ਆ ਉਹ ਹੈਗੇ, ਉਹਨਾਂ ਨੂੰ ਥਾਂ ਦਿੱਤੇ ਆ ਵੀ ਤੁਸੀਂ ਆਹ ਥਾਂ ਤੇ ਰਹਿਣਾ। ਉਹਨਾਂ ਦੇ ਘਰ ਵੀ ਪੱਕੇ ਨਹੀਂ ਹੁੰਦੇ, ਉਹਨਾਂ ਦੇ ਘਰ ਜਿਹੜਾ ਹੁੰਦੇ ਆ ਮੋਲ ਹੋਮ, ਜਿੱਦਾਂ ਜਿਹੜੇ ਚੱਕਵੇਂ ਹੋਮ ਹੁੰਦੇ ਆ। ਸੋ ਗਵਰਨਮੈਂਟ ਦਾ ਮਤਲਬ ਹੁੰਦਾ ਵੀ ਇਹਨਾਂ ਦੇ ਪਹਿਲਾਂ ਨਾਂ ਬਦਲੀਏ, ਫਿਰ ਇਹਨਾਂ ਦਾ ਧਰਮ ਤੋਂ ਇਹਨਾਂ ਨੂੰ ਦੂਰ ਕਰੀਏ, ਫਿਰ ਹੁੰਦਾ ਵੀ ਇਹਨਾਂ ਨੂੰ ਐਜੂਕੇਸ਼ਨ ਆ ਦੀ, ਇਹਨਾਂ ਨੂੰ ਕਮਲ ਪਿਆਰ ਰਵੇ, ਇਹ ਥੱਲੇ ਰਹਿਣ। ਜਿੱਦਾਂ ਹੁਣ ਕਾਲੇ ਜਿਹੜੇ ਉਹ ਵੀ ਉਦੋਂ ਆਏ ਜਦੋਂ ਗੋਰੇ। ਅਮਰਜੀਤ ਜੀ, ਹੁਣ ਆਪਾਂ ਸੌਰੀ ਹੁਣ ਤੁਹਾਨੂੰ ਰੋਕ ਰਹੇ ਹਾਂ। ਸੋ ਆਪਾਂ ਜਿਹੜੀ ਅੱਜ ਦੀ ਜਿਹੜੀ ਅਗਨੀਪਥ ਸਕੀਮ ਉਸ ਦੇ ਉੱਤੇ ਜਿਹੜਾ ਉਹ ਫੋਕਸ ਰਹਿੰਦੇ ਆ। ਅਸੀਂ ਸਮਝਦੇ ਹਾਂ ਜੋ ਤੁਸੀਂ ਕਹਿਣਾ ਚਾਹੁੰਦੇ ਵੀ ਕਿਸ ਤਰੀਕੇ ਦੇ ਨਾਲ ਸਿਮੂਲੇਟ ਕਰਨਾ ਜਿਹੜਾ ਉਹ ਚਾਹੁੰਦੇ ਆ, ਪਰ ਇਹਦੇ ਵਿੱਚ ਇਸ ਦੇ ਨਾਲ ਪ੍ਰਵੀਨ ਥੋੜਾ ਹੋਰ ਖਦਸ਼ਾ ਆ। ਇਸ ਨੂੰ ਸਿੱਧਾ ਸਿਮੂਲੇਸ਼ਨ ਦੇ ਨਾਲ ਤਾਂ ਨਹੀਂ ਆਪਾਂ ਜਿਹੜਾ ਉਹ ਜੋੜ ਕੇ ਦੇ ਸਕਦੇ। ਹਾਂ, ਮਾਈਨੋਰਿਟੀ ਦੇ ਲਈ ਖਤਰਾ ਜ਼ਰੂਰ ਆ ਵੀ ਐਡੇ ਜਿਹੜੀ ਭਾਰੀ ਵਸੋਂ ਵਾਲੇ, ਇੰਨੀ ਵੱਡੀ ਆਬਾਦੀ ਦੇ ਮੁਲਕ ਵਾਲੇ ਜਿਹੜੇ ਲੋਕ ਆ, ਨੌਜਵਾਨ ਆ, ਜਿਹੜਾ ਕਿ ਡਿਸਸੈਟਿਸਫਾਈਡ ਹੋਊਗਾ। 4 ਸਾਲ ਦੀ ਮੰਨ ਲਓ ਵੀ ਉਸ ਕਰਕੇ ਫੌਜ ਦੇ ਵਿੱਚੋਂ ਆ ਵੀ ਜਾਂਦਾ ਆ। ਇਹ ਤਾਂ ਸਿਰਫ ਇੱਕ ਟੈਂਪਰੇਰੀ ਜੌਬ ਹੋਈ ਨਾ, ਜਿਸ ਨੂੰ ਪਤਾ ਵੀ ਇਹਦੇ ਬਾਅਦ ਦੇ ਵਿੱਚ ਕੋਈ ਭਵਿੱਖ ਨਹੀਂ ਆ, ਨਾ ਉਹ ਇਸ ਨੂੰ ਇਹ ਕਿੱਤਿਆਂ ਦੀ ਕੋਈ ਪੈਨਸ਼ਨ ਮਿਲਣੀ ਆ। ਜੇ ਹੁਣ 17 ਤੋਂ 21 ਸਾਲ ਦਾ ਨੌਜਵਾਨ ਆ, ਉਹਨੂੰ ਘੱਲ ਦੇਣਗੇ, ਲਾਉਣਾ ਕਿੱਥੇ ਵਿਚਾਰੇ ਨੂੰ? ਬਾਰਡਰ ਤੇ ਹੀ ਲਾਉਣਾ ਹੈ ਵੀ ਗੋਲੀਆਂ ਖਾਣ ਨੂੰ ਹੀ ਕਰਨਾ ਹੈ ਕਿ ਉਹਨਾਂ ਨੇ ਵੀ ਮੋਹਰੇ ਜਿਹੜਾ ਉਹ ਕਰ ਦੇਣਾ। ਜਿਹੜਾ ਕੋਈ ਬਚਿਆ ਆ, ਬਚ ਕੇ ਵਾਪਸ ਆਉਂਦਾ ਆ, ਉਹ ਆਲਰੇਡੀ ਇੰਨਾ ਡਿਸਸੈਟਿਸਫਾਈਡ ਹੋਣਾ ਆ। ਉਹਨੂੰ ਹਥਿਆਰਾਂ ਦੀ ਆਲਰੇਡੀ ਟ੍ਰੇਨਿੰਗ ਸਰਕਾਰ ਨੇ ਦਿੱਤੀ ਹੋਣੀ ਆ, ਹਥਿਆਰ ਕਿੱਦਾਂ ਚਲਾਉਣਾ, ਕਿਵੇਂ ਜਿਹੜਾ ਆਰਗੇਨਾਈਜ਼ ਹੋਣਾ, ਉਹ ਸਾਰਾ ਕੁਝ ਉਹਨੂੰ ਪਤਾ ਹੋਣਾ ਆ। ਮਾਹੌਲ ਇਹ ਤਾਂ ਹੈ ਨਹੀਂ ਵੀ ਮੋਦੀ ਨੇ ਕਿਤੇ ਸੁਧਰ ਜਾਣਾ ਤੇ ਮਾਈਨੋਰਟੀਜ਼ ਦੇ ਲਈ ਮਾਹੌਲ ਕਿਤੇ ਜਿਹੜਾ ਬਹੁਤ ਤਗੜਾ ਵਧੀਆ ਜਿਹੜਾ ਇਹਨਾਂ ਨੇ ਸਿਰਜ ਦੇਣਾ ਆ। ਇਹੀ ਹਿੰਸਾ, ਏਦਾਂ ਦੀ ਨਫ਼ਰਤ ਉਹ ਹੋਣੀ ਆ। ਇਹ ਜਦੋਂ ਜਿਹੜਾ 4 ਸਾਲਾਂ ਬਾਅਦ ਆਇਆ ਨੌਜਵਾਨ, ਜਿਹਨੂੰ ਆਲਰੇਡੀ ਹਥਿਆਰਾਂ ਦੀ ਸਿਖਲਾਈ ਆ, ਸਪਲਾਈ ਆ, ਉਹਨੂੰ ਸਾਰਾ ਕੁਝ ਪਤਾ ਆ, ਉਹ ਤਾਂ ਭਾਈ ਮਾਈਨੋਰਟੀਆਂ ਨੂੰ ਹੁਣ ਤਾਂ ਰੋੜੇ ਵੱਜਦੇ, ਬਾਅਦ ਦੇ ਵਿੱਚ ਤਾਂ ਗੋਲੀਆਂ ਚੱਲਣਗੀਆਂ ਫਿਰ। ਨਹੀਂ, ਬਿਲਕੁਲ ਰਾਈਟ। ਸੋ ਇਹ ਕਿੱਡਾ ਵੱਡਾ ਜਿਹੜਾ ਇੱਕ ਖਤਰਾ ਆ ਵੀ ਉਹਨਾਂ ਨੇ ਕਰ ਕੀ ਰਹੇ ਆ, ਸੋਚੀ ਕੀ ਜਾਂਦੇ ਆ, ਕਿਹੜੀ ਯੋਜਨਾ ਦੇ ਤਹਿਤ ਜਿਹੜਾ ਇਹ ਲੈ ਕੇ ਆ ਰਹੇ ਹੈਗੇ ਆ। ਹੁਣ ਦੇਖੋ ਅਮਰੀਕਾ ਦੇ ਵਿੱਚ ਕੀ ਆ, ਤੁਸੀਂ ਜੇ ਵੈਟਰਨ ਉਹਨਾਂ ਨੂੰ ਆਖਿਆ ਜਾਂਦਾ ਆ ਜਿਨ੍ਹਾਂ ਨੇ ਕਿਸੇ ਵੀ ਆਰਮਡ ਫੋਰਸ ਦੇ ਵਿੱਚ ਸਰਵ ਕੀਤਾ ਹੁੰਦਾ ਆ, ਚਾਹੇ ਉਹ 1 ਸਾਲ ਕਰੇ, ਚਾਹੇ ਕੋਈ 10 ਸਾਲ ਕਰੇ, ਜਿੰਨੇ ਚਿਰ ਵੀ ਜੇ ਕੋਈ ਕਰਦਾ ਆ, ਉਹਨੂੰ ਜੇ ਉਹ ਘੱਟੋ ਘੱਟ ਜਿਹੜੀ ਸ਼ਰਤ ਨੂੰ ਉਹ ਪੂਰਾ ਕਰ ਜਾਂਦਾ, ਮਿਨੀਮਮ ਜਿਹੜਾ ਉਹ ਕਰ ਜਾਂਦਾ ਆ, ਉਹਨੂੰ ਐਜ਼ ਏ ਵੈਟਰਨ ਹੋਣ ਦੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਜਿੰਨੇ ਵੀ ਉਸਦੇ ਬੈਨੀਫਿਟਸ ਆ ਉਸ ਨੂੰ ਮਿਲਦੇ ਆ। ਪੈਨਸ਼ਨ ਉਸ ਨੂੰ ਮਿਲਦੀ, ਉਹਦੇ ਪਰਿਵਾਰ ਦੇ ਲਈ ਦੇਖਿਆ ਜਾਂਦਾ ਹੈ, ਉਹਨੂੰ ਹੋਰ ਥਾਵਾਂ ਦੇ ਉੱਤੇ ਹੈਲਪ ਹੁੰਦੀ ਆ। ਇਹਨਾਂ ਵਾਸਤੇ ਵਿਚਾਰਿਆਂ ਦੇ ਲਈ ਨਾ ਇਹਨਾਂ ਦਾ ਕੋਈ ਰੈਂਕ ਹੋਣਾ, ਸਾਰਾ ਇੱਕੋ ਜਿਹੇ ਜਿਹੜੇ ਉਹਨਾਂ ਨੇ ਬਣਾ ਕੇ ਰੱਖ ਦਿੱਤੇ ਵੀ ਤੁਸੀਂ ਬਸ ਆਉਣਾ ਆ, ਸਭ ਤੋਂ ਮਿਨੀਮਮ ਲੈਵਲ ਤੇ ਬੇਸਿਕਲੀ ਕੰਮ ਕਰਾਉਣਾ ਆ, ਤੇ ਕੰਮ ਕਰਾ ਕੇ ਬਾਅਦ 'ਚ ਜਾਂ ਮਰ ਜਾਣਗੇ, ਤੇ ਜੇ ਬਚ ਕੇ ਆ ਗਏ ਤਾਂ ਮਾਰਨਗੇ ਕਿਸੇ ਨੂੰ ਬਾਅਦ ਦੇ ਵਿੱਚ। ਇਹ ਚੀਜ਼ ਜਿਹੜੀ ਉਹ ਬਣ ਸਕਦੀ ਆ। ਸੋ ਸਰੋਤਿਓ, ਤੁਸੀਂ ਵੀ ਵਿਚਾਰ ਸਾਂਝੇ ਕਰ ਸਕਦੇ ਹੋ 408-272-5200। ਬਹੁਤ ਸਾਰੇ ਸਾਡੇ ਫੌਜੀ ਸੁਣਦੇ ਹੋਣੇ ਆ ਜਿਹੜੇ ਭਾਰਤ ਦੀ ਫੌਜ ਦੇ ਵਿੱਚ ਕੰਮ ਕਰਕੇ ਆਏ ਆ, ਉਹ ਵੀ ਜ਼ਰੂਰ ਦੱਸਣ ਵੀ ਭਾਈ ਇਹ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀ ਸਕੀਮ ਆ ਇਹਨਾਂ ਕੋਈ ਫਾਇਦਾ ਆ ਜਾਂ ਇਹ ਨੁਕਸਾਨਦੇਹ ਆ। ਸੋ ਜ਼ਰੂਰ ਕਾਲ ਕਰਿਓ 408-272-5200 ਤੇ। ਰਾਜ ਜੀ ਆਪਣੇ ਨਾਲ ਅਵਤਾਰ ਸਿੰਘ ਜੀ ਜੁੜ ਚੁੱਕੇ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਅਵਤਾਰ ਸਿੰਘ। ਹਾਂਜੀ ਅਵਤਾਰ ਸਿੰਘ ਜੀ, ਸਵਾਗਤ ਹੈ। ਕਰਨਵੀਰ ਤੇ ਸ਼ਰਮਾ ਜੀ, ਸਤਿ ਸ੍ਰੀ ਅਕਾਲ ਤੁਹਾਨੂੰ। ਸਤਿ ਸ੍ਰੀ ਅਕਾਲ ਜੀ।
ਇਹ ਗੱਲ ਬੜੇ ਸੋਚਣੇ ਦੀ ਆ। ਇਹਨੇ ਆਪਾਂ ਤੇ ਬਾਹਰਲਿਆਂ ਤੇ ਬਹੁਤ ਛੇਤੀ ਪੈਣਾ। ਦੇਖ ਲਈ ਤੂੰ, ਜਿੰਨੇ ਚਾਹੇ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ, ਜੋ ਹਿੰਦੁਸਤਾਨ ਤੋਂ ਆਏ ਆ, ਇਹਨੇ ਤੁਸੀਂ ਦੇਖੋ ਇਹ ਆਪਾਂ ਦਾ ਪਿਛਲਾ ਸਭ ਕੁਝ ਜ਼ਬਤ ਕਰਨਾ, ਪਰ ਸਾਨੂੰ ਇਹਨਾਂ ਨੇ ਇੱਥੋਂ ਜਾਣ ਨਹੀਂ ਦੇਣਾ, ਉਹਨੂੰ ਰੋਕਣਾ ਨਹੀਂ, ਉੱਥੇ ਵੜ ਨਹੀਂ ਦੇਣਾ। ਇਹ ਸਕੀਮ ਇਹ ਚੱਲ ਰਹੀ ਆ ਉਹਨਾਂ ਦੀ, ਤੇ ਇਹਨਾਂ ਦੇ ਸਭ ਕੁਝ ਬਾਹਰਲਿਆਂ ਦਾ ਜ਼ਬਤ ਕਰ ਲਓ, ਜਾਂ ਬਾਹਰੇ ਆਉਣਗੇ ਜਾਨਦਾਰ ਨੂੰ ਮਾਰ ਦਿਓ, ਜਾਂ ਅੰਦਰ ਕੈਦ ਕਰ ਦਿਓ, ਉਹਨੂੰ ਰੋਕ ਦੇਣਗੇ। ਦੇਖ ਲਓ ਕੋਈ ਬੰਦਾ ਨਹੀਂ ਆਊਗਾ। ਇਹਦੇ ਬਾਰੇ ਆਪਾਂ ਨੂੰ ਹਨਾ ਹੁਣ ਗੱਲਾਂ 'ਚ ਨਹੀਂ ਰਹਿਣਾ ਚਾਹੀਦਾ, ਇਹਦਾ ਮੁਕਾਬਲਾ ਕਰਨਾ ਪਊਗਾ। ਬਿਲਕੁਲ ਸਾਨੂੰ ਆਪਣੇ ਆਪ ਨੂੰ ਕਾਇਮ ਕਰੋ, ਆਪਣੇ ਮੈਜੋਰਟੀਆਂ ਬਣਾਓ। ਸਾਨੂੰ ਵੀ ਇਹ ਹਥਿਆਰ ਇਹਨਾਂ ਲਈ ਖਰੀਦਣੇ ਪੈਣਗੇ। ਜੀ 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 ਜੀ, ਇਹ ਮੈਂ ਤੁਹਾਨੂੰ ਦੱਸ ਦੇਣਾ। ਤੇ ਮੇਰੀ ਗੱਲ ਮੇਰੀ ਉਮਰ ਇਸ ਵੇਲੇ 90 ਸਾਲ ਦੀ ਆ, ਮੈਂ ਕੁਛ ਕਰ ਨਹੀਂ ਸਕਦਾ। ਯਾਨੀ ਮੈਂ ਤੁਹਾਨੂੰ ਇਹ ਇੱਕ ਦਿਨ ਹਨਾ ਇਹ ਸਿਰਫ ਜੋ ਕੁਝ ਹੋ ਰਿਹਾ ਹੈ, ਜਿੰਨੇ ਬਾਹਰ ਬੈਠੇ ਇਹਨਾਂ ਦਾ ਸਭ ਕੁਝ ਜ਼ਬਤਿਆ ਜਾਊਗਾ। ਮਕਾਨ ਕੀ, ਜਾਇਦਾਦਾਂ ਕੀ, ਬੈਂਕਾਂ 'ਚ ਜੋ ਕੁਛ ਹੈਗਾ ਸਭ ਕੁਝ ਦੇਖੋ ਇਹਨੀ ਜ਼ਬਤ ਕਰ ਲਗੇ। ਇਹ ਦੇਖ ਲਓ, ਇਸ ਗੱਲ ਦੀ ਸਾਰੇ ਜਿੰਨੇ ਆਪਣੇ ਬਾਹਰ ਮੁਲਕਾਂ 'ਚ ਆਏ ਲੋਕ, ਇਹਨਾਂ ਸਾਰਿਆਂ ਨੂੰ ਆਪਾਂ ਨੂੰ ਮੈਜੋਰਟੀ ਕਰ ਲੈਣੀ ਚਾਹੀਦੀ ਆ। ਇਹਨਾਂ ਦਾ ਕੀ ਹੱਲ ਹੋਣਾ ਚਾਹੀਦਾ, ਕਿੱਦਾਂ ਹੋਵੇ ਬਈ, ਜਾਂ ਤਾਂ ਇਹਨਾਂ ਦਾ ਮੁਕਾਬਲਾ ਕਰਨਾ ਪਊਗਾ, ਦੇਖ ਲਿਓ, ਨਹੀਂ ਤਾਂ ਫਿਰ ਬਹੁਤ ਕੰਮ ਖਰਾਬ ਹੋਊਗਾ। ਪਰ ਮੇਰੀ ਤਾਂ ਗੱਲ ਇਹ ਨਹੀਂ ਆ ਵੀ ਆਪਾਂ ਨੂੰ ਸਭ ਜਿੰਨੇ ਬਾਹਰ ਆ ਨਾ, ਚਾਹੇ ਕਿਸੇ ਵੀ ਕੋਈ ਜਾਤ ਦਾ, ਉਹਨਾਂ ਨੂੰ ਇੱਕ ਹੋ ਜਾਣਾ ਚਾਹੀਦਾ ਸਾਰਿਆਂ। ਠੀਕ ਹੈ ਜੀ, ਠੀਕ ਹੈ ਅਵਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਸ ਮੇਰੀ ਤਾਂ ਇਹੀ ਗੱਲਬਾਤ। ਠੀਕ ਹੈ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਰਾਜ ਜੀ, ਗੱਲ ਇਹ ਆ ਵੀ ਤੁਹਾਡਾ ਜਿਹੜਾ ਖਦਸ਼ਾ ਉਹ ਬਿਲਕੁਲ ਜਾਇਜ਼ ਆ, ਔਰ ਬੜਾ ਖਰਾ ਕਿਉਂ ਆ, ਮੈਂ ਤਾਂ ਕਹਿ ਰਿਹਾ ਕਿਉਂਕਿ ਇਹਦੀ ਇੱਕ ਮਿਸਾਲ ਦੇਵਾਂਗਾ ਕਿ ਕਿਸੇ ਆਮ ਸਿਵਿਲੀਅਨ ਨੂੰ ਤੁਸੀਂ ਹਥਿਆਰਾਂ ਦੀ ਟ੍ਰੇਨਿੰਗ ਦੇ ਕੇ ਤੇ ਉਹਨੂੰ ਤੁਸੀਂ ਸਮਾਜ ਦੇ ਵਿੱਚ ਛੱਡ ਰਹੇ ਹੋ, ਖਾਸ ਕਰਕੇ ਉਹਨੂੰ ਜਿਹੜਾ ਬਾਅਦ ਦੇ ਵਿੱਚ ਫਰਸਟ੍ਰੇਟ ਵੀ ਹੋ ਸਕਦਾ ਹੈ, ਖਿਝ ਸਕਦਾ ਹੈ, ਔਰ ਉਹਨੂੰ ਹਥਿਆਰ ਆਉਂਦੇ ਹੋਏ ਤਾਂ ਉਹ ਸਮਾਜ ਦੇ ਲਈ ਕੋਈ ਬਹੁਤਾ ਚੰਗਾ ਨਹੀਂ ਹੋਊਗਾ। ਤੁਹਾਨੂੰ ਯਾਦ ਹੋਣਾ ਸ਼ਹੀਨ ਬਾਗ ਦੇ ਵਿੱਚ ਜਦੋਂ ਬੀਬੀਆਂ ਜਿਹੜੀਆਂ ਮੋਰਚਾ ਲਾਇਆ ਹੋਇਆ ਸੀ, ਉੱਥੇ ਇੱਕ ਸਿਰਫਿਰੇ ਨੌਜਵਾਨ ਨੇ, ਸਿਰਫਿਰਾ ਤਾਂ ਬਾਅਦ ਚ ਕਹਿ ਦਿੱਤਾ ਗਿਆ ਪਰ ਉਹ ਹੋਸ਼ੋ-ਹਵਾਸ ਦੇ ਵਿੱਚ ਸੀ, ਉਹਨੇ ਉੱਥੇ ਗਾਲਾਂ ਕੱਢੀਆਂ, ਫਾਇਰਿੰਗ ਵੀ ਕੀਤੀ। ਹੁਣ ਜੇ ਦੇਖੋ ਉਹਨੂੰ, ਉਹ ਆਰਮਡ ਹੋ ਗਿਆ, ਜੇ ਮੰਨ ਲਓ ਉਹਨੂੰ ਹਥਿਆਰਾਂ ਦੀ ਟ੍ਰੇਨਿੰਗ ਆ ਗਈ, ਹਥਿਆਰ ਚਲਾਉਣਾ ਆ ਗਿਆ, ਤਾਂ ਉਹ ਬੰਦਾ ਕਿੰਨਾ ਖਤਰਨਾਕ ਹੋ ਸਕਦਾ। ਸੋ ਬਿਨਾਂ ਕੋਈ ਸੋਚੇ ਸਮਝੇ ਸਰਕਾਰ ਇਸ ਤਰ੍ਹਾਂ ਦੇ ਕਿੰਨੇ ਹੀ ਬੰਦੇ ਜਿਹੜੇ ਆ, ਕਿੰਨੇ ਹਜ਼ਾਰਾਂ ਲੋਕ ਜਿਹੜੇ 4 ਸਾਲਾਂ ਬਾਅਦ ਸਮਾਜ ਦੇ ਵਿੱਚ ਛੱਡ ਦੂਗੀ ਸਰਕਾਰ, ਜਿਨ੍ਹਾਂ ਨੂੰ ਹਥਿਆਰ ਆਉਂਦੇ ਹੋਣਗੇ, ਜਿਨ੍ਹਾਂ ਨੂੰ ਹਥਿਆਰਾਂ ਬਾਰੇ ਟ੍ਰੇਨਿੰਗ ਆਉਂਦੀ ਹੋਊਗੀ, ਔਰ ਖਾਸ ਗੱਲ ਇਹ ਵੀ ਉਹਨਾਂ ਨੂੰ ਯੁੱਧ ਦੀਆਂ ਨੀਤੀਆਂ ਤੱਕ ਦਾ ਪਤਾ ਹੋਊਗਾ ਵੀ ਕਿਵੇਂ ਲੁਕਣਾ, ਕਿਵੇਂ ਮਾਰਨਾ, ਕਿਵੇਂ ਤੁਸੀਂ ਜ਼ਿਆਦਾ ਨੁਕਸਾਨ ਕਰਨਾ, ਕਿਵੇਂ ਜਦੋਂ ਤੁਹਾਡਾ ਨੁਕਸਾਨ ਆ ਉਦੋਂ ਕਰਨਾ। ਔਰ ਇਹੋ ਜਿਹੇ ਸਮਾਜ ਦੇ ਵਿੱਚ ਜਿੱਥੇ ਇੱਕ ਗੱਲ ਕਰਨ ਤੇ ਇੱਕ ਪਲੇਅਰ ਦੇ ਨਾਲ, ਜੇ ਤੁਸੀਂ ਗੱਲ ਵੀ ਸਾਈਡ ਵੀ ਲੈ ਲਈ, ਮੰਨ ਲਓ ਵਿਰਾਟ ਕੋਹਲੀ ਨੇ ਮੁਹੰਮਦ ਸ਼ਮੀ ਦੀ ਸਾਈਡ ਲੈ ਲਈ, ਤਾਂ ਤੁਸੀਂ ਉੱਥੇ ਉਹਦੀ ਨਿੱਕੀ ਬੱਚੀ ਦੇ ਬਾਰੇ ਇੰਨੇ ਘਟੀਆ ਪੱਧਰ ਤੱਕ ਚਲੇ ਜਾਂਦੇ ਹੋ। ਉਸ ਸਮਾਜ ਦੇ ਵਿੱਚ ਤੁਸੀਂ ਹਥਿਆਰਬੰਦ ਬੰਦੇ ਜਿਹੜੇ ਛੱਡ ਰਹੇ ਹੋ। ਇਹ ਸਰਕਾਰ ਪਤਾ ਨਹੀਂ ਕੀ ਸੋਚ ਕੇ ਸਰਕਾਰ ਜਿਹੜੀ ਕਦਮ ਚੁੱਕ ਰਹੀ ਹੈ, ਪਰ ਬਹੁਤ ਘਾਤਕ ਆ। 23 ਸਾਲ ਉਮਰ ਕਰ ਦਿੱਤੀ ਆ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਵੀਰ ਜਿਹੜੇ 23 ਸਾਲ ਦੇ ਹੋਣਗੇ। 4 ਸਾਲਾਂ ਬਾਅਦ ਤੁਸੀਂ ਘਰੇ ਭੇਜੋਗੇ 27 ਸਾਲ। ਭਰ ਜਵਾਨੀ ਦੇ ਵਿੱਚ ਬੰਦਾ ਬੇਰੁਜ਼ਗਾਰ ਕਰਤਾ ਤੁਸੀਂ, ਨਾ ਉਹਦੇ ਨਾਮ ਮਗਰ ਰਿਟਾਇਰ, ਨਾ ਉਹਨੇ ਕੋਈ ਰਿਟਾਇਰਮੈਂਟ ਪਾਰਟੀ ਲੈਣੀ ਹੈ। ਹੁਣ ਤਾਂ ਸਗੋਂ ਆ ਕੇ ਵਕਤ ਪੈ ਜਾਊਗਾ, ਜੇ ਉਹਦੇ ਤੁਸੀਂ ਫਾਈਨੈਂਸ ਦੇ ਐਸਪੈਕਟ ਤੋਂ ਦੇਖੋਗੇ ਤਾਂ ਉਹਦੀ ਆਰਥਿਕਤਾ ਤੋਂ ਦੇਖੋਗੇ 4 ਸਾਲਾਂ ਬਾਅਦ ਜਿਹੜੇ ਪ੍ਰਵੀਨ ਉਹਨਾਂ ਦੇ ਹੱਕ ਵਾਲੇ ਮੀਡੀਆ, ਮੋਦੀ, ਬੜੇ ਯੂਟਿਊਬਰ, ਵਲੌਗਰ ਤੇ ਉਹਦੇ ਨਾਲ ਜਿਹੜੇ ਸੁਧੀਰ ਆਗੇ ਤੇ ਕਹਿ ਲਓ ਤਾਂ ਜਿਹੜਾ ਰੌਲਾ ਰੱਪਾ ਪਾਉਣ ਵਾਲਾ ਜਿਹੜਾ ਰਿਪਬਲਿਕ ਚੈਨਲ ਵਾਲਾ ਆ, ਉਹਨਾਂ ਨੇ ਆ ਜਾਣਾ, ਦੇਖੋ ਜੀ ਨਜ਼ਾਰੇ ਆ ਜੀ, 4 ਸਾਲਾਂ 'ਚ ਲੱਖਾਂ ਹੀ ਰੁਪਈਏ ਕਮਾਈ ਆ, ਘਰੇ ਬੈਠੇ ਆ 10 ਕਰੋੜ ਵਾਲੀ ਸਕੀਮ ਲੈਣ ਦੀ ਵੀ ਮੋਦੀ ਨੇ, ਨਜ਼ਾਰੇ ਲੈਣ ਦੇ, ਏਦਾਂ ਕਰ ਦੇਣਾ, ਓਦਾਂ ਕਰ ਦੇਣਾ। ਪਰ ਅਗਲੇ ਸੋਚ ਨਹੀਂ ਰਹੇ ਵੀ ਭਾਈ ਸਾਡਾ ਭਵਿੱਖ ਕੀ ਬਣਨਾ ਆ। ਟੈਸਲਾ ਨੇ ਕੰਪਨੀ ਲਾਉਣੀ ਸੀਗੀ ਭਾਰਤ ਵਿੱਚ, ਜੋ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਰੱਦ ਕਰਦੀ, ਕਹਿੰਦੇ ਚੰਗਾ ਜੀ ਸਤਿ ਸ੍ਰੀ ਅਕਾਲ, ਅਸੀਂ ਚੱਲੇ ਇੱਥੋਂ। ਉਹ ਦੂਜੇ ਮੁਲਕ ਦੇ ਵਿੱਚ ਹੁਣ ਆਪਣੀ ਜਿਹੜੀ ਫੈਕਟਰੀ ਲੱਗੇ ਬਣਾਉਣ। ਫੋਰਡ ਕੰਪਨੀ ਆ, ਉਹ ਉੱਥੋਂ ਬੋਰੀਆ ਬਿਸਤਰਾ ਗੋਲ ਕਰਕੇ ਜਿਹੜੀ ਤੁਰ ਹਟੀ ਆ। ਰਹਿ ਕੀ ਜਾਣਾ ਇਹਨਾਂ ਦੇ ਪੱਲੇ? ਕੰਪਨੀਆਂ ਵੱਡੀਆਂ ਬਾਹਰ ਦੀਆਂ ਜਿਹੜੀਆਂ ਸਾਰੀਆਂ ਉੱਥੋਂ ਨਿਕਲੀ ਜਾਂਦੀਆਂ। ਅਦਾਨੀ ਅੰਬਾਨੀ ਨੂੰ ਹੀ ਵੇਚਣਾ, ਵੇਚ ਕੇ ਉਹ ਮਾਰੋ ਦੁਨੀਆ ਨੂੰ, ਐਵੇਂ ਵਿਚਾਲੇ ਜਿਹੜਾ ਵਿੱਚ ਇਹਨਾਂ ਨੇ ਇਹ ਪਾਇਆ ਪਿਆ ਆ ਮੋਦੀ। ਸੋ ਗੱਲਾਂ ਬਾਤਾਂ ਏਦਾਂ ਜਾਰੀ ਰਹਿਣਗੀਆਂ। ਇਸ ਉੱਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ 408 272 5200। ਤੇ ਆਪਾਂ ਇੱਕ ਲੈਨੇ ਆ ਪ੍ਰਵੀਨ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIIT Sacramento 1470 AM KCVR Lodi Stockton 1570 AM ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500 ਸ਼ਰਤਾਂ ਲਾਗੂ ਕੈਲੀਫੋਰਨੀਆ ਲਾਇਸੈਂਸ ਨੰਬਰ 0F89805 KCVR 1570 AM, Stockton, Modesto. KOBO Yuba City 1450 AM. KIID Sacramento 1470 AM. KWRU Fresno
1300 AM. KLHC Bakersfield 1350 AM. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਆਪਾਂ ਗੱਲਬਾਤ ਕਰ ਰਹੇ ਹਾਂ ਭਾਰਤ ਦੇ ਵਿੱਚ ਜਿਹੜੇ ਹਾਲਾਤ ਵਿਗੜ ਗਏ ਨੇ। ਅਗਨੀਪਥ ਸਕੀਮ ਲਿਆਂਦੀ ਸਰਕਾਰ ਨੇ ਤੇ ਅਗਨੀਪਥ ਸਕੀਮ ਕਰਕੇ ਹੁਣ ਅਗਨੀਵੀਰ ਹੈ ਜਿਹੜੇ ਉਹ ਰੇਲ ਗੱਡੀਆਂ ਨੂੰ ਅਗਨੀ ਦੇ ਰਹੇ ਨੇ। ਰਾਜਕਰਮਵੀਰ ਸਿੰਘ ਜੀ ਨੂੰ ਨਾਲ ਜੋੜਦੇ ਹਾਂ। ਰਾਜਕਰਮਵੀਰ ਸਿੰਘ ਜੀ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ। ਧੰਨਵਾਦ ਪ੍ਰਵੀਨ ਸ਼ਰਮਾ ਜੀ ਤੇ ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਪ੍ਰਵੀਨ, ਜਿਹੜੀ ਇਹ ਸਕੀਮ ਦੇ ਤਹਿਤ ਸਿਰਫ 4 ਸਾਲ ਦੀ ਨੌਕਰੀ ਆ। ਜੀ। ਅੱਗੇ ਕੀ ਹੁੰਦਾ ਸੀਗਾ ਵੀ ਜੇ ਮੰਨ ਲਓ ਤੁਸੀਂ ਫੌਜ ਦੇ ਵਿੱਚ ਭਰਤੀ ਹੁੰਦੇ ਆ, ਸਭ ਤੋਂ ਜਿਹੜਾ ਕਹਿ ਲਓ ਵੀ ਸਟਾਰਟਿੰਗ ਲੈਵਲ ਤੇ ਵੀ ਆ, 17 ਸਾਲ ਨੌਕਰੀ ਤੁਹਾਡੀ ਪੱਕੀ ਹੁੰਦੀ ਸੀ। ਕਿੱਥੇ 17 ਸਾਲ, ਕਿੱਥੇ ਇਹ 4 ਸਾਲ ਜਿਹੜੀ ਜੀ। ਇਹਨਾਂ ਨੇ ਕਰ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਕੋਈ ਪੈਨਸ਼ਨ ਨਹੀਂ, ਕੋਈ ਕੁਛ ਨਹੀਂ, ਕੋਈ ਤੁਹਾਨੂੰ ਇਹ ਨਹੀਂ ਆ। ਪਰ ਜਵਾਨੀ ਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਵੀ ਇੱਕ ਹਿਸਾਬ ਦੇ ਨਾਲ ਤੁਹਾਨੂੰ ਜਿਹੜਾ ਉਹ ਰਿਟਾਇਰ ਕਰ ਦੇਣਾ, ਕਹਿੰਦੇ ਉਹਨਾਂ ਵਿੱਚੋਂ ਬਹੁਤ ਥੋੜੇ ਜਿਹੜੇ ਉਹਨਾਂ ਨੇ ਅੱਗੇ ਜਿਹੜੇ ਉਹ ਰੱਖਣੇ ਸੀਗੇ। ਹੁਣ ਇਹ ਤਾਂ ਹੈ ਨਹੀਂ। ਐਟਲੀਸਟ ਜਿਹੜਾ ਫੌਜ ਦੇ ਵਿੱਚ ਬੰਦਾ ਸ਼ਾਮਲ ਹੋ ਗਿਆ, ਵੀ ਜੇ ਕੋਈ ਇਦਾਂ ਦੀ ਕੋਈ ਗੱਲ ਨਾ ਕਰੇ ਉਹਨੂੰ ਉੱਥੋਂ ਬਾਹਰ ਤਾਂ ਨਹੀਂ ਨਾ ਕੱਢਦੇ। ਐਟਲੀਸਟ ਉਹਨੂੰ ਪਤਾ ਵੀ ਉਹਦੀ ਰੋਜੀ ਰੋਟੀ ਚੱਲਦੀ ਰਹੂਗੀ, ਉਸਦੀਆਂ ਜਿਹੜੀ ਪੈਨਸ਼ਨ ਆ ਉਹਨੂੰ ਹੋਊਗੀ, ਜਿਹੜੇ ਉਸ ਦੇ ਨਾਲ ਮਿਲਦੀਆਂ ਹੋਰ ਸੇਵਾਵਾਂ ਆ ਫੌਜ ਵਿੱਚ ਜਾਣ ਕਰਕੇ ਉਹਨੂੰ ਜਿਹੜੀਆਂ ਮਿਲਣਗੀਆਂ। ਹੁਣ ਤੁਸੀਂ ਦੱਸੋ ਵੀ ਜਦੋਂ ਕਿਸੇ ਨੂੰ ਇਹੀ ਨਹੀਂ ਹੋਊਗਾ ਵੀ ਮੇਰਾ ਭਵਿੱਖ ਨਹੀਂ, ਇੱਥੇ ਕਰੀਅਰ ਨਹੀਂ ਆ, ਉਹ ਫਿਰ ਕਰਪਸ਼ਨ ਵੀ ਕਰੂਗਾ, ਉਹ ਭ੍ਰਿਸ਼ਟਾਚਾਰ ਵੱਲ ਨੂੰ ਵੀ ਜਾਊਗਾ, ਉਹ ਕੋਈ ਪੁੱਠੀਆਂ ਸਿੱਧੀਆਂ ਸਕੀਮਾਂ ਜਿਹੜੀਆਂ ਉੱਥੇ ਉਹ ਲਾਊਗਾ। ਉਹਨੇ ਕਿੱਦਾਂ ਤੁਹਾਡੇ ਮੁਲਕ ਦੇ ਲਈ ਜਿਹੜਾ ਉਹ ਲੜੂਗਾ, ਜਿਹਨੂੰ ਇਹੀ ਨਹੀਂ ਪਤਾ ਵੀ ਮੇਰੇ ਭਵਿੱਖ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਇਹੀ ਨਹੀਂ ਪਤਾ ਵੀ ਰੋਟੀ ਮੈਨੂੰ ਜਿਹੜੀ ਬਾਅਦ ਦੇ ਵਿੱਚ ਮਿਲਣੀ ਆ ਕਿ ਨਹੀਂ ਮਿਲਣੀ। ਇਹ ਜਿਹੜੇ 4 ਸਾਲਾਂ ਤੋਂ ਬਾਅਦ ਦੇ ਵਿੱਚ ਫਿਰ ਕਹਿੰਦੇ ਆ ਵੀ ਕਿਸੇ ਏਟੀਐਮ ਦੇ ਬਾਹਰ ਵਿਚਾਰੇ ਖਿਲਾਰੇ ਹੋਣਗੇ, ਕਿਤੇ ਕੁਛ ਹੋਊਗਾ, ਕਿਤੇ ਕੁਛ ਹੋਊਗਾ। ਉਹਨਾਂ ਦੇ ਲਈ ਬਹੁਤ ਇੱਕ ਮੁਸ਼ਕਿਲ ਜਿਹੜੀ ਇਹ ਗੱਲ ਜਿਹੜੀ ਉਹ ਬਣਦੀ ਆ। ਸਭ ਤੋਂ ਵੱਡੀ ਇਸ ਦੇ ਵਿੱਚ ਪ੍ਰਵੀਨ ਪ੍ਰੋਬਲਮ ਇਹ ਆ ਰਹੀ ਆ ਵੀ ਜਿਹੜੀ ਸਰਕਾਰ ਆ, ਔਰ ਜਿਹੜੀ ਪਹਿਲੋਂ ਚੱਲ ਰਹੀ ਭਰਤੀ ਦੀ ਜਿਹੜੀ ਪ੍ਰਕਿਰਿਆ ਆ, ਉਹਨੂੰ ਛਿੱਕੇ ਟੰਗ ਕੇ ਨਵੀਂ ਜਿਹੜੀ ਚੀਜ਼ ਆ ਉਹਨਾਂ ਨੇ ਉਹ ਲੈ ਆਂਦੀ ਆ। ਉਹ ਵਿਚਾਰੇ ਕਈ ਸਾਲਾਂ ਤੋਂ ਵੇਟ ਕਰ ਰਹੇ ਸੀਗੇ ਵੀ ਸਾਨੂੰ ਕਿਤੇ ਫੌਜ ਵਿੱਚ ਸਮਹਾਓ ਭਰਤੀ ਜਿਹੜੀ ਉਹ ਹੋ ਜਾਵੇ। ਹੁਣ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਉਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਵਿੱਚ ਨਾਕਾਮਯਾਬ ਰਹਿੰਦੇ। ਕਈ ਵਾਰੀ ਉਹਨਾਂ ਦੇ ਆਰਥਿਕ ਹਾਲਾਤ ਇਦਾਂ ਦੇ ਹੁੰਦੇ ਆ, ਜਾਂ ਕੋਈ ਨਹੀਂ ਇੰਨਾ ਜ਼ਿਆਦਾ ਪੜ੍ਹ ਸਕਦਾ ਹੁੰਦਾ, ਫਿਰ ਉਹ ਅੰਤ ਦੇ ਵਿੱਚ ਸੋਚਦਾ ਆ ਵੀ ਹਾਂ ਮੈਂ ਫੌਜ ਦੇ ਵਿੱਚ ਜਿਹੜਾ ਉਹ ਚਲਿਆ ਜਾਂਦਾ ਆ, ਤਾਂ ਮੈਂ ਨਾਲੇ ਦੇਸ਼ ਦੀ ਸੇਵਾ ਵੀ ਕਰ ਲੂੰਗਾ, ਕਮਾਈ ਵੀ ਜਿਹੜੀ ਉਹ ਹੋ ਜੂਗੀ। ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਉੱਧਰ ਨੂੰ ਜਾਂਦੇ ਆ। ਪਰ ਹੁਣ ਉਹ ਕਿਹੜੇ ਮਕਸਦ ਦੇ ਨਾਲ ਜਿਹੜਾ ਉਹ ਜਾਊਗਾ, ਜਿਹਨੂੰ ਇਹੀ ਨਹੀਂ ਪਤਾ ਵੀ ਮੈਂ 4 ਸਾਲ ਬਾਅਦ, ਜਦੋਂ ਮੈਨੂੰ ਪਤਾ ਵੀ ਮੇਰੀ ਨੌਕਰੀ ਹੀ ਨਹੀਂ ਰਹਿਣੀ, ਨਾ ਮੈਨੂੰ ਕੋਈ ਪੈਨਸ਼ਨ ਮਿਲਣੀ ਆ, ਨਾ ਮੇਰਾ ਕੋਈ ਰੈਂਕ ਹੋਣਾ ਆ। ਮੋਦੀ ਨਾ ਆਪਣੇ ਭਾਸ਼ਣ ਦੇ ਵਿੱਚ ਜਾਂ ਕਿਤਾਬ ਦੇ ਵਿੱਚ ਪਤਾ ਨਹੀਂ ਉਹਨੇ ਕਿੱਥੇ ਇਹਨੇ ਕਿਹਾ ਸੀਗਾ, ਮੇਰੀ ਬੜੀ ਇੱਛਾ ਸੀਗੀ ਵੀ ਮੈਂ ਵੀ ਭਾਰਤੀ ਫੌਜ ਦੇ ਵਿੱਚ ਜਿਹੜਾ ਜਾਵਾਂ। ਉਹਨੂੰ ਕੋਈ ਪੁੱਛੇ ਵੀ ਕਿ ਤੇਰੀ ਇਹ ਇੱਛਾ ਸੀਗਾ ਵੀ 4 ਸਾਲ ਫੌਜ ਤੋਂ ਬਾਅਦ ਤੇ ਫੌਜ ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢ ਦੇ, ਚਲੋ ਜੀ ਹੋ ਗਿਆ ਟਾਈਮ, ਸਾਡਾ ਕੰਮ ਹੋ ਗਿਆ, ਹੁਣ ਤੁਸੀਂ ਨਿਕਲੋ ਇੱਥੋਂ। ਇਹ ਚੰਗਾ ਨਹੀਂ ਲੱਗਦਾ। ਇਹ ਫੌਜ ਦੀ ਵੀ ਤੋਹੀਨ ਆ ਵੀ ਇਹ ਤੁਸੀਂ ਕੀ ਜਿਹੜਾ ਉਹ ਇਸ ਹਿਸਾਬ ਦੇ ਨਾਲ ਜਿਹੜਾ ਉਹ ਕਰ ਰਹੇ ਹੈਗੇ। ਸੋ ਇਦਾਂ ਦੀਆਂ ਚੀਜ਼ਾਂ ਕਰਨ ਤੋਂ ਪਹਿਲਾਂ ਨਾ ਇਹਨਾਂ ਨੂੰ ਜਿਹੜੀ ਆ ਉਹ ਕੁਛ ਜਿਹੜਾ ਅਕਲ ਨੂੰ ਹੱਥ ਜਿਹੜਾ ਉਹ ਮਾਰਨ ਦੀ ਪ੍ਰਵੀਨ ਜ਼ਰੂਰਤ ਹੈਗੀ ਆ। ਨਹੀਂ, ਬਿਲਕੁਲ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਆਪਾਂ ਕੁਛ ਇੱਥੇ ਸਾਡੇ ਜਿਹੜੇ ਦਰਸ਼ਕ ਆ ਉਹ ਫੇਸਬੁੱਕ ਤੇ ਅਮਰੀਕਾ ਦਾ ਜ਼ਿਕਰ ਕਰ ਰਹੇ ਸੀਗੇ, ਤਾਂ ਉਹਦਾ ਜਿਹੜਾ ਸ਼ੰਕਾ ਉਹ ਇਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਵੀ ਜਿਹੜੇ ਅਮਰੀਕਾ ਤੇ ਯੂਰਪ ਦੇ ਕਈ ਦੇਸ਼ ਆ, ਉੱਥੇ ਸਕੀਮ ਬਹੁਤ ਦੇਰ ਤੋਂ ਲਾਗੂ ਆ। ਪਰ ਅਸਲ ਦੇ ਵਿੱਚ ਕੀ ਹੈ ਕਿ ਉਹਨਾਂ ਦੇਸ਼ਾਂ ਦੇ ਵਿੱਚ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਵੱਖਰੀ ਤਰ੍ਹਾਂ ਦੀ ਹੈ। ਉੱਥੇ ਸਰਕਾਰਾਂ ਜਿਹੜੀਆਂ ਕੰਪਨਸੇਟ ਕਰਦੀਆਂ, ਉੱਥੇ ਫਾਈਨੈਂਸ਼ੀਅਲੀ ਤੁਹਾਨੂੰ ਸਰਕਾਰ ਤੋਂ ਇੱਕ ਜਿਹੜੀ ਨਿਸ਼ਚਿਤ ਮਦਦ ਜਿਹੜੀ ਆ ਉਹ ਮਿਲਦੀ ਰਹਿੰਦੀ ਆ। ਈਵਨ ਕਿ ਤੁਹਾਡੀ ਫੈਮਿਲੀ ਨੂੰ, ਬੱਚਿਆਂ ਦੇ ਆਪਾਂ ਦੇਖਦੇ ਹਾਂ ਕਿ ਬੱਚਿਆਂ ਦੇ ਲਈ ਵੇਜਸ ਮਿਲਦੇ ਆ, ਤਾਂ ਉਹ ਚੀਜ਼ਾਂ ਮਿਲਦੀਆਂ। ਇੰਡੀਆ ਦੇ ਵਿੱਚ ਐਸਾ ਕੁਛ ਵੀ ਨਹੀਂ ਆ। ਇੰਡੀਆ ਦੇ ਵਿੱਚ ਤੁਹਾਨੂੰ ਇੱਕ ਬੰਦੇ ਨੂੰ ਪੱਕਾ ਰੁਜ਼ਗਾਰ ਦੇਣਾ ਹੀ ਪੈਣਾ ਉਹਦੇ ਫਾਈਨਾਂਸ ਦੇ ਨਾਲ ਖੜਨ ਵਾਸਤੇ। ਚਾਹੀਦਾ ਇਹ ਸਕਦਾ ਸੀ ਇਹਦਾ ਅਲਟਰਨੇਟ ਕਿ ਪਾਇਲਟ ਪ੍ਰੋਜੈਕਟ ਵੀ ਲਿਆਂਦਾ ਜਾਂਦਾ, ਉਹਦੇ ਤਹਿਤ ਇੱਕ ਸੀਮਤ ਗਿਣਤੀ ਜਿਹੜੀ ਰੱਖੀ ਜਾਂਦੀ, ਉਹਨੂੰ ਵੇਖ ਲਿਆ ਜਾਂਦਾ। ਜੇ ਉਹਦਾ ਕੋਈ ਇੰਪਲੀਮੈਂਟੇਸ਼ਨ ਚੰਗੇ ਤਰੀਕੇ ਨਾਲ ਹੋ ਜਾਂਦੀ, ਜਾਂ ਫਿਰ ਉਹਦੀ ਕਾਰਜਕਾਲ ਜਿਹੜਾ ਵਧਾ ਦਿੱਤਾ ਜਾਂਦਾ ਕਿ ਬਈ 30 ਤੋਂ ਰੱਖਾਂਗੇ ਅਸੀਂ,
36-37 ਸਾਲ 7 ਸਾਲ ਦਾ ਇਹ ਪ੍ਰੋਜੈਕਟ ਆ, 30 ਸਾਲ ਦਾ ਬੰਦਾ ਆ ਸਕਦਾ ਹੈ। ਤਾਂ ਉਹ ਮੋਸਟਲੀ ਜਿਹੜੀ ਕੁ ਉਮਰ 'ਚ ਉਹਨੇ ਜਾਣਾ ਸੀ, ਫੌਜ ਤੋਂ ਵਿਦਾ ਲੈਣੀ ਸੀ, ਉਨੀ ਕੁ ਉਮਰ 'ਚ ਉਹਦਾ ਹੋ ਜਾਣਾ ਸੀਗਾ। ਪਰ ਇਹਨਾਂ ਨੇ ਬੜੀ ਕਾਹਲੀ ਦੇ ਨਾਲ ਪਹਿਲਾਂ 21 ਸਾਲ ਰੱਖਿਆ ਇਸ ਪ੍ਰੋਜੈਕਟ ਦੀ ਉਮਰ ਹੱਦ, ਫਿਰ ਹੁਣ ਵਧਾ ਕੇ 23 ਕਰਤੀ ਹੈ। 23 ਕਰਨ ਦੇ ਨਾਲ ਉਹਦੀਆਂ ਕੋਈ ਤਰੁੱਟੀਆਂ ਤਾਂ ਨਹੀਂ ਨਾ ਦੂਰ ਹੋਣਗੀਆਂ। ਉਹ ਤਾਂ ਉਮਰ ਜਿਹੜੀ ਹੈ 2 ਸਾਲ ਦੀ ਵੱਧ ਗਈ ਹੈ, ਇੱਕ ਜਿਹੜੀ ਉਮਰ ਹੱਦ ਆ ਉਹ ਵਧਾ ਦਿੱਤੀ ਹੈ। ਸੋ ਜਿਹੜੀ ਕੇਂਦਰ ਸਰਕਾਰ ਆ ਉਹ ਇਹ ਗੱਲ ਸਮਝੇ ਕਿ ਜਿਹੜੇ ਇਹ ਸੁਰੱਖਿਆ ਮਾਹਰ ਹੁੰਦੇ ਨੇ ਜਾਂ ਆਰਮੀ ਵਾਲੇ ਬੰਦੇ ਹੁੰਦੇ ਨੇ, ਸੈਨਾ ਵਾਲੇ ਬੰਦੇ ਹੁੰਦੇ ਨੇ, ਇਹ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਬਾਅਦ ਜਦੋਂ ਬੰਦਾ ਸਰਵ ਕਰਕੇ ਨਿਕਲਦਾ ਨਾ, ਜਿਹੜੀਆਂ ਇਹਨਾਂ ਤੋਂ ਬਾਅਦ ਪੇਚੀਦਗੀਆਂ ਆਉਣਗੀਆਂ, ਉਹਨਾਂ ਦੇ ਜਿਹੜੇ ਸਿੱਟੇ ਹੋਣਗੇ, ਉਹਨਾਂ ਤੇ ਵਿਚਾਰ ਕਰਨ ਦੀ ਲੋੜ ਸੀਗੀ ਕਿ ਆਪਾਂ 4 ਸਾਲ ਤਾਂ ਬੰਦੇ ਨੂੰ ਰੁਜ਼ਗਾਰ ਦੇਤਾ, ਉਹਨੂੰ ਇੰਪਲਾਇਮੈਂਟ ਮਿਲ ਗਈ, ਪਰ 4 ਸਾਲਾਂ ਤੋਂ ਬਾਅਦ ਕੀ ਕਰੂਗਾ ਉਹ? 27-28 ਸਾਲ ਦੀ ਉਮਰ 'ਚ ਜਾ ਕੇ ਕੀ ਕਰੂਗਾ ਉਹ? ਉੱਥੇ ਸਰਕਾਰ ਕਿਵੇਂ ਉਹਨੂੰ ਕੰਪਨਸੇਟ ਕਰੂਗੀ? ਔਰ ਉਲਟਾ ਤੁਸੀਂ ਤਾਂ ਉਹਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ, ਔਰ ਤੁਹਾਡੇ ਨੈਰੇਟਿਵ ਸਮਾਜ ਦੇ ਇੰਨੇ ਖਤਰਨਾਕ ਹੈ ਕਿ ਬੰਦਾ ਕੱਲ੍ਹ ਨੂੰ ਕਿਸੇ ਵੀ ਵੱਡੀ ਘਟਨਾ ਨੂੰ ਜਿਹੜਾ ਅੰਜਾਮ ਆ ਉਹ ਦੇ ਸਕਦਾ ਹੈ। ਸੋ ਦੋਗਲਾ ਪੰਥੀਆਂ ਨੇ ਇਹਨਾਂ ਚੀਜ਼ਾਂ ਦੇ ਵਿੱਚ। ਪਰ ਜਿਹੜੀ ਆਪਾਂ ਸ਼ੁਰੂਆਤ ਕੀਤੀ ਸੀ ਦਿਨਾਂ ਤੋਂ, ਉਹ ਸ਼ੁੱਕਰਵਾਰ ਦਾ ਜ਼ਿਕਰ ਮੈਂ ਤਾਂ ਕੀਤਾ ਸੀਗਾ ਵੀ ਕਾਨਪੁਰ ਹਿੰਸਾ ਤੋਂ ਬਾਅਦ ਵਾਇਲੈਂਸ ਬਹੁਤ ਜ਼ਿਆਦਾ ਹੋ ਗਈ ਸੀ ਤੇ ਉਹਨੂੰ ਜੋੜਿਆ ਗਿਆ ਜੁਮੇ ਦੀ ਨਮਾਜ਼ ਦੇ ਨਾਲ ਭਾਜਪਾ ਵੱਲੋਂ। ਤੇ ਜਦੋਂ ਵਾਇਲੈਂਸ ਹੋਈ ਤਾਂ ਉਸ ਤੋਂ ਬਾਅਦ ਬਲਡੋਜ਼ਰ ਚੱਲੇ ਕਈਆਂ ਘਰਾਂ ਦੇ ਉੱਤੇ। ਆਪ ਹੀ ਇਹ ਅਦਾਲਤ ਤੇ ਆਪ ਹੀ ਫੈਸਲਾ ਕਰ ਲਿਆ ਇਹਨਾਂ ਨੇ ਕਿ ਆਹ ਬਲਡੋਜ਼ਰ ਚਲਾਉਣੇ ਆ। ਬੰਦੇ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦੇ ਨੇ, ਅਸੀਂ ਇੱਕ ਸੰਭਾਵਨਾ ਲੈ ਕੇ ਚੱਲਦੇ ਹਾਂ। ਪਰ ਉਹਨਾਂ ਬੀਬੀਆਂ ਦਾ ਕੀ ਕਸੂਰ ਜਿਨ੍ਹਾਂ ਨੇ ਸਿਰਾਂ ਉੱਤੋਂ ਤੁਸੀਂ ਛੱਤ ਖੋਹ? ਉਹਨਾਂ ਬੱਚਿਆਂ ਦਾ ਹੀ ਕਸੂਰ? ਕੋਈ ਵੀ ਹੈ, ਭਾਵੇਂ ਕੋਈ ਹਿੰਦੂ ਆ, ਭਾਵੇਂ ਕੋਈ ਮੁਸਲਮਾਨ ਹੈ, ਕਿਸੇ ਸਾਜ਼ਿਸ਼ ਦਾ ਉਹ ਹਿੱਸਾ ਵਾ, ਉਹਨੂੰ ਬਣਦੀ ਸਜ਼ਾ ਦਿਓ, ਉਹਨੂੰ ਸਲਾਖਾਂ ਦੇ ਪਿੱਛੇ ਕਰੋ, ਅਦਾਲਤ ਦੇ ਵਿੱਚ ਜਾਓ, ਉਹਦੇ ਨਾਲ ਪੂਰੀ ਤਹਿਕੀਕਾਤ ਕਰਕੇ, ਜਾਂਚ ਕਰਕੇ, ਜੇਕਰ ਕੋਈ ਬੰਦਾ ਦੋਸ਼ੀ ਹੈ ਤੇ ਉਹਨੂੰ ਨਾਲ ਜੋੜ ਲਓ। ਇਹੀ ਚੀਜ਼ਾਂ ਨੇ। ਹੁਣ ਵੀਰਵਾਰ ਆ ਗਿਆ, ਤੁਸੀਂ ਕਿਹਾ ਕਿ ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਆਉਂਦਾ, ਹੁਣ ਵੀਰਵਾਰ ਦੇ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਪ੍ਰਗਟ ਸਿੰਘ ਬਾਲ ਸਾਡੇ ਨਾਲ ਜੁੜੇ ਨੇ, ਕੁਝ ਹੋਰ ਕਾਲਰ ਵੀ ਨੇ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਅੱਗੇ ਤੁਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਸਾਡੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਹੈਗੇ ਜੁਮਲੇਬਾਜ਼। ਜੀ ਜਿੰਨੇ ਵੀ ਇਹਨਾਂ ਜੁਮਲੇ ਕੀਤੇ ਆ ਉਹ ਕਾਮਯਾਬ ਹੋਏ। ਉਹਨਾਂ ਆਖਿਆ ਵੀ ਆਉਣ ਡਈ ਲਾਗੇ ਲਾਗੇ, ਇਹ ਵੀ ਕਰਕੇ ਵੇਖ ਲਈਏ। ਜੀ ਤੁਸੀਂ ਵੇਖੋ, ਨੋਟਬੰਦੀ ਕੀਤੀ, ਕਿਸੇ ਨੂੰ ਪਤਾ ਨਹੀਂ ਲੱਗਾ। ਫਿਰ 15-15 ਲੱਖ ਰੁਪਈਆ ਦੇਣਾ ਹੈਗਾ। ਲੋਕ ਆਧਾਰ ਕਾਰਡ ਬਣਾਉਂਦੇ ਆ, ਲੈਣਾ ਲੱਗ ਲੱਗ ਕੇ, ਦਿਹਾੜੀਆਂ ਤੋੜ ਕੇ ਗਰੀਬ ਜਨਤਾ ਬੈਂਕ 'ਚ ਅਕਾਊਂਟ ਖੁਲਾ ਮਰ ਗਏ। ਤੇ ਦੂਜੀ ਯਾਰ ਫੇਰ ਉਹਨਾਂ ਨੂੰ ਜਿਤਾਤਾ। ਇਹ ਕਰਕੇ ਉਹਨੂੰ ਪਤਾ ਵੀ ਇਹ ਜੁਮਲੇਬਾਜ਼ੀ ਨੂੰ ਸਾਡੇ ਲੋਕ ਜ਼ਿਆਦਾ ਪਸੰਦ ਕਰਦੇ। ਇੱਕ ਹੋਰ ਉਹਨੇ ਮੁੜ ਕੇ ਇਹੋ ਹੀ ਆਣਾ ਜੁਮਲੇਬਾਜ਼ੀ। ਸਹੀ ਗੱਲ ਆ, ਮੁੱਕਰ ਕੇ ਵੀ ਮੰਨ ਜਾਂਦੇ ਆ। ਮੈਂ ਤਾਂ ਤੁਹਾਨੂੰ ਦੱਸਿਆ ਵੀ ਕੋਈ ਆਂਦਾ ਨਹੀਂ ਵੀ ਜਿੰਨਾ ਇਹਨੇ ਨੋਟਬੰਦੀ 'ਚ, ਜਿੰਨਾ ਇਹਨੇ 15-15 ਲੱਖ ਮੰਨ ਕੇ ਖਾਤੇ ਖਿਲਾ ਕੇ ਲੋਕਾਂ ਦੇ, ਜੀ ਕੁਝ ਵੀ ਨਾ ਮੁੜ ਕੇ ਆਤਾ ਜੁਮਲੇਬਾਜ਼ੀ ਹੈ ਤੇ ਲੋਕਾਂ ਫੇਰ ਜਿਤਾਤਾ। ਠੀਕ ਹੈ ਜੀ, ਥੈਂਕ ਯੂ। COVID-19 ਵੇਖੋ, ਲੋਕ ਡੈਡ ਬੋਡੀਆਂ ਸਾਈਕਲਾਂ ਤੇ ਰੱਖ ਕੇ ਮੋਢਿਆਂ ਚੁੱਕ ਕੇ ਖੜਦੇ ਰਹੇ ਤੇ ਫੇਰ ਯੂਪੀ 'ਚ ਲੈਣ ਦਾ ਪਿਆ। ਬਿਲਕੁਲ ਠੀਕ ਹੈ ਜੀ। ਕਰਕੇ ਸਾਡੇ ਲੋਕ ਵੀ ਅਜੇ ਬਹੁਤ ਲੰਮੀ ਚੌੜੀ ਪਾਪੂਲੇਸ਼ਨ ਆ। ਵੋਟਾਂ ਦਾ ਹਰ ਇੱਕ ਦਾ ਉਨਾ ਹੀ ਮੁੱਲ ਹੈ, ਭਾਵੇਂ ਨਾ ਪੜ੍ਹੇ ਤੇ ਭਾਵੇਂ ਕਿਸੇ ਨੂੰ ਬੋਤਲ ਰੱਖ ਕੇ ਪਿਆ ਲਓ ਤੇ ਭਾਵੇਂ ਥੋੜਾ ਲਾਲਚ ਦੇ ਕੇ ਪਵਾ ਲਓ। ਉਦੋਂ ਤੱਕ ਇਹਨਾਂ ਦਾਲ ਫੁਲਕਾ ਰਾਜਨੀਤੀ ਦਾ ਚੱਲੀ ਜਾਣਾ। ਧੰਨਵਾਦ ਜੀ ਤੁਹਾਡਾ। ਜੀ ਮਿਹਰਬਾਨੀ ਪ੍ਰਗਟ ਬਾਲ ਜੀ। ਜਸਪ੍ਰੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੇਰੇ ਤੋਂ ਪਹਿਲਾਂ ਜਿਹੜੇ ਵੀਰ ਜੀ ਕਹਿ ਗਏ ਆ ਸਾਰਾ ਕੁਛ ਤਾਂ ਕਹਿ ਗਏ, ਮੇਰੇ ਲਈ ਕੁਛ ਬਚਿਆ ਨਹੀਂ ਉਸ ਤੌਰ ਤੇ ਤਾਂ। ਪਰ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ, ਉਹਦੇ ਵਿੱਚ ਇੱਕ ਥੋੜਾ ਜਿਹਾ ਨਾ ਪਲੀਜ਼ ਤੁਸੀਂ ਮਾਈਂਡ ਨਾ ਕਰੋ, ਜਿੱਦਾਂ ਵਾਰ-ਵਾਰ ਰਿਪੀਟ ਹੋ ਰਿਹਾ ਸੀ, ਜਿੱਦਾਂ ਕਹਿ ਰਹੇ ਸੀ ਤੁਸੀਂ ਵੀ ਇੱਕ ਬੰਦਾ ਹਥਿਆਰਾਂ ਦੀ ਟ੍ਰੇਨਿੰਗ ਤੋਂ ਬਾਅਦ ਸਮਾਜ ਦੇ ਵਿੱਚ ਆਊਗਾ ਤਾਂ ਉਹ ਕਿੱਦਾਂ ਦਾ ਬਿਹੇਵ ਕਰੇਗਾ। ਜੀ ਜੀ। ਤਾਂ ਪਲੀਜ਼ ਆਪਾਂ ਸ਼ਾਇਦ ਮਤਲਬ ਤੁਹਾਡਾ ਆਪਣੀ ਮਰਜ਼ੀ ਹੈ, ਪਰ ਮੈਂ ਸੋਚਦਾ ਵੀ ਇੱਕ ਫੌਜ ਦੇ ਵਿੱਚ ਟ੍ਰੇਨਿੰਗ ਲੈਣ ਤੋਂ ਬਾਅਦ ਇੱਕ ਫੌਜੀ ਬਣ ਜਾਣਾ, ਚਾਹੇ ਉਹ ਕਿਸੇ ਵੀ ਕੰਟਰੀ ਦਾ ਹੋਵੇ, ਉਹਦੀ ਇੱਕ ਸ਼ਖਸੀਅਤ ਵੀ ਬੰਦੇ ਦੀ ਬਣ ਜਾਂਦੀ ਹੈ। ਕੋਈ ਏਦਾਂ ਨਹੀਂ ਹੈਗਾ ਕਿ ਉਹ ਗੈਂਗਸਟਰ ਹੀ ਬਣ ਜਾਂਦੇ ਸਾਰੇ, ਹਨਾ? ਨਹੀਂ, ਆਪਾਂ ਗੈਂਗਸਟਰ ਨਹੀਂ ਜੀ, ਤੁਸੀਂ ਗੱਲ ਪੂਰੀ ਕਰੋ। ਨਹੀਂ ਦੇਖੋ, ਇੱਕ ਤਰ੍ਹਾਂ ਗੈਂਗਸਟਰ ਹੀ ਕਹਿੰਦੇ ਨਾ ਆਪਾਂ ਆਮ ਭਾਸ਼ਾ ਦੇ ਵਿੱਚ। ਜਿਹੜਾ ਬੰਦਾ ਇਹਦਾ ਵਾਇਲੇਟ ਕਰਦਾ ਗੈਂਗਸਟਰ ਕਹਿ ਦਿੰਦੇ ਆ, ਉੱਥੋਂ ਦੀ ਭਾਸ਼ਾ ਦੇ ਵਿੱਚ ਜਿੱਥੋਂ ਦੀ ਆਪਾਂ ਗੱਲ ਕਰ ਰਹੇ ਹਾਂ। ਉਹ ਤਾਂ ਫਿਰ ਹਥਿਆਰ ਚਲਾਉਣਾ ਸਿੱਖਣਾ ਤਾਂ ਮੇਰਾ ਖਿਆਲ ਕੋਈ ਵੀ ਨਹੀਂ ਭੁੱਲਿਆ ਹੁੰਦਾ, ਹਰ ਇੱਕ ਬੰਦੇ ਨੂੰ ਆਉਂਦਾ ਹੁੰਦਾ ਘੋੜਾ ਨੱਪਣਾ ਤਾਂ। ਜੀ ਜੀ। ਹਾਂ, ਪਰ ਉੱਥੇ ਇੱਕ ਥੋੜੀ ਰਿਸਪੋਂਸੀਬਿਲਿਟੀ ਹੁੰਦੀ ਹੈ ਬੰਦੇ ਦੀ, ਚਾਹੇ ਉਹਦੀ ਸਰਵਿਸ ਕਿੰਨੇ ਵੀ ਟਾਈਮ ਦੀ ਹੋਵੇ। ਜਿੱਦਾਂ ਕਿ ਆਪਾਂ ਅਮਰੀਕਾ ਦੇ ਵਿੱਚ ਵੀ ਦੇਖੀਏ, ਜੇ ਆਪਾਂ ਰਿਜ਼ਰਵ ਵੀ ਜਾਂਦੇ ਹਾਂ ਇੱਥੇ, ਤਾਂ ਉਹ ਬੰਦੇ ਨੂੰ ਵੀ ਟ੍ਰੇਨਿੰਗ ਪੂਰੀ ਹੁੰਦੀ ਆ। ਤਾਂ ਸਮਾਜ ਚ ਆ ਕੇ ਉਹ ਹਰ ਕੋਈ ਬੰਦਾ ਏਦਾਂ ਦੇ, ਚਾਹੇ ਉਹਦੇ ਹਾਲਾਤ ਕਿੱਦਾਂ ਦੇ ਹੋਣ, ਉਹ ਵਾਇਓਲੇਟ ਨਹੀਂ ਕਰਦਾ। ਪਰ ਜਿਹਨੇ ਵਾਇਓਲੇਟ ਕਰਨਾ ਉਹ ਹੋ ਸਕਦਾ ਫੌਜ ਦੇ ਵਿੱਚ ਨਹੀਂ ਵੀ ਗਿਆ ਹੁੰਦਾ, ਉਹ ਵੀ ਕਰ ਸਕਦਾ।
ਜੀ ਜੀ ਠੀਕ ਹੈ ਜੀ। ਬਸ ਮੈਂ ਸਿਰਫ ਇੰਨਾ ਕੀ ਕਹਿਣਾ ਚਾਹੁੰਦਾ ਸੀ ਪਲੀਜ਼। ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਠੀਕ ਹੈ ਜੀ ਜਸਪ੍ਰੀਤ ਜੀ, ਤਾਂ ਠੀਕ ਹੈ ਸਾਰੀ ਦੁਨੀਆ ਨੂੰ ਹੀ ਪਤਾ ਹੈ ਨਾ ਵੀ ਉੱਥੇ ਅੱਗੇ ਕਿਸਾਨੀ ਦੇ ਲਈ ਕੀ ਹੋਇਆ, ਤੇ ਹੁਣ ਫੌਜ ਲਈ ਕਹਿੰਦੇ ਹੁੰਦੇ ਇੱਕ ਜਵਾਨ ਤੇ ਇੱਕ ਜੈ ਕਿਸਾਨ, ਤੇ ਦੋਵਾਂ ਤੇ ਹੀ ਮਾਰ ਜਿਹੜਾ ਬੰਦਾ ਕਰ ਗਿਆ, ਤੇ ਉਹ ਤਾਂ ਕਹਿੰਦੇ ਆਪ ਹੀ ਮਰਿਆ ਗਿਆ ਹੁਣ ਤਾਂ। ਜੀ 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 ਥੈਂਕ ਯੂ ਜਸਪ੍ਰੀਤ। ਬਿਲਕੁਲ ਜਸਪ੍ਰੀਤ ਜੀ, ਬਿਲਕੁਲ। ਇੱਕ ਚੀਜ਼ ਇਸ ਦੇ ਵਿੱਚ ਮੈਂ ਐਡ ਕਰਦਾ ਜਾਵਾਂ, ਹਾਲਾਤਾਂ ਦੇ ਫਰਕ ਕਰਕੇ ਜਿਹੜਾ ਆ, ਬਿਲਕੁਲ ਹਥਿਆਰ ਦੀ ਸਿਖਲਾਈ ਲੈ ਕੇ ਸਮਾਜ ਦੇ ਜੋ ਵਿਚਰਨਾ, ਕੋਈ ਉਸ ਦੇ ਵਿੱਚ ਮਾੜੀ ਹਾਂਜੀ। ਚੀਜ਼ ਨਹੀਂ ਆ। ਲੱਖਾਂ ਹੀ ਕਰੋੜਾਂ ਹੀ ਲੋਕ ਆਲਰੇਡੀ ਉਸ ਹਿਸਾਬ ਦੇ ਨਾਲ ਜਿਹੜੇ ਵਿਚਰ ਰਹੇ ਆ। ਉਹਨਾਂ ਦੇ ਅਸੀਂ ਮਾਨਸਿਕਤਾ ਦੀ ਇਸ ਗੱਲੋਂ ਇਹ ਗੱਲ ਕੀਤੀ ਵੀ ਜਿਹੜਾ ਬੰਦਾ ਆਲਰੇਡੀ ਨਿਰਾਸ਼ ਹੈ, ਉਹਨੂੰ ਪਤਾ ਵੀ ਉਹਨੂੰ ਕੋਈ ਸਹੂਲਤ ਨਹੀਂ ਮਿਲਣੀ 4 ਸਾਲਾਂ ਤੋਂ ਬਾਅਦ ਦੇ ਵਿੱਚ ਫੌਜ ਦੇ ਵਿੱਚ ਆ ਕੇ, ਤੇ ਜਿੱਦਾਂ ਦੇ ਵੇਗ ਦੇ ਵਿੱਚ ਉੱਥੇ ਵਹਾਇਆ ਜਾਂਦਾ ਆ, ਜਿੱਦਾਂ ਦੀ ਇਹ ਹਿੰਸਾ ਜਿਹੜੀ ਉੱਥੇ ਉਹਨਾਂ ਤੋਂ ਕਰਵਾ ਦਿੱਤੀ ਜਾਂਦੀ ਆ, ਤਾਂ ਉਸ ਵੇਗ ਦੇ ਵਿੱਚ ਉਹ ਚੀਜ਼ ਖਤਰਨਾਕ ਜਿਹੜੀ ਉਹ ਬਣ ਸਕਦੀ। ਅਸੀਂ ਉਹ ਖਦਸ਼ਾ ਜਿਹੜਾ ਉਹ ਪ੍ਰਗਟ ਕੀਤਾ। ਮੇ ਵੀ ਕਹਿਣ ਦੇ ਵਿੱਚ ਜਾਂ ਬੋਲਣ ਦੇ ਵਿੱਚ ਥੋੜੀ ਬਹੁਤੀ ਚੂਕ ਜਿਹੜੀ ਉਹ ਹੋ ਗਈ ਹੋਵੇ। ਹੁਣ ਖਦਸ਼ਾ ਪ੍ਰਵੀਨ ਹੀ ਹੈ ਕਿ ਇਹਨੂੰ ਜੀ ਪਰਸੈਪਸ਼ਨ ਲੈ ਕੇ ਨਾ ਚੱਲੀਏ, ਇੱਕ ਮਿਥ ਲੈ ਕੇ ਨਾ ਚੱਲੀਏ, ਇੱਕ ਖਦਸ਼ਾ ਹੀ ਹੈ ਸਰ। ਜੀ, ਸੋ ਪ੍ਰਵੀਨ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਮੈਂ ਕਰਦਾ ਜਾਂਦਾ ਵੀ ਅੱਜ ਜਿਹੜੀ ਇਹ ਹਿੰਸਾ ਉੱਥੇ ਆਪਾਂ ਦੇਖ ਰਹੇ ਹਾਂ ਨੌਜਵਾਨਾਂ ਦੇ ਦੁਆਰਾ, ਹਾਂਜੀ। ਕਿਉਂਕਿ ਅਨਇੰਪਲੋਇਡ ਅੱਜ ਦਾ ਨਹੀਂ, ਕਦ ਦਾ ਹੈ ਅਨਇੰਪਲੋਇਡ ਇਹ ਨੌਜਵਾਨ ਵਰਗ। ਜਿਹੜੇ ਰਿਟਾਇਰ ਹੋਏ ਆ, ਜਿਨ੍ਹਾਂ ਨੂੰ ਤਾਂ ਪੈਨਸ਼ਨਾਂ ਮਿਲ ਰਹੀਆਂ ਆ, ਉਹ ਫੇਸਬੁੱਕ ਤੇ ਅੱਗ ਉਗਲਣ ਦੇ ਆ, ਇਹਨਾਂ ਦੇ ਦਿਮਾਗ ਉਹਨਾਂ ਨੇ ਖਰਾਬ ਕਰਤੇ ਆ। ਉਹ ਮੂੰਹ ਤੋਂ ਜਿਹੜੀ ਵੀ ਕੋਈ ਆਈ ਫੇਸਬੁੱਕ WhatsApp ਯੂਨੀਵਰਸਿਟੀ ਤੇ ਜੋ ਕੁਛ ਵੀ ਆਈ ਜਾ ਰਿਹਾ ਹੈ, ਅੰਨ੍ਹੇਵਾਹ ਉਸ ਨੂੰ ਉਹ ਫੈਲਾਈ ਜਾ ਰਹੇ ਆ। ਉਹਨਾਂ ਨੇ ਹੁਣ ਵੀ ਕਹਿਣਾ ਯਾਰ ਇਹ ਤਾਂ ਮਾੜੇ ਆ, ਇਹ ਕਾਹਦਾ ਪ੍ਰੋਟੈਸਟ ਆ, ਮੋਦੀ ਨੇ ਤਾਂ ਕੰਮ ਹੀ ਬੜਾ ਘੈਂਟ ਕਰਤਾ, ਇਹ ਕੰਮ ਹੀ ਬੜਾ ਚੰਗਾ ਆ, ਐਵੇਂ ਹੀ ਜਿਹੜਾ ਆ ਇਹ ਕਰੀ ਜਾਂਦੇ ਆ। ਇਹਨਾਂ ਨੂੰ ਸਮਝ ਹੀ ਨਹੀਂ ਜਿਹੜੀ ਉਹ ਆਉਣ ਦੀ। ਕਿਸਾਨਾਂ ਦੇ ਬਿੱਲਾਂ ਨੂੰ ਜਦੋਂ ਵਾਪਸ ਲੈਣਾ ਪਿਆ ਸੀਗਾ, 1 ਸਾਲ ਮੋਦੀ ਮੀਡੀਆ, ਗੋਦੀ ਮੀਡੀਆ ਦਾ ਜ਼ੋਰ ਲੱਗਾ ਰਿਹਾ, ਕਹਿੰਦੇ ਕਿਸਾਨਾਂ ਨੂੰ ਕ੍ਰਿਸ਼ੀ ਬਿੱਲ, ਉਹ ਹਿੰਦੀ 'ਚ ਬੋਲਦੇ ਸੀ ਨਾ, ਵੀ ਇਹ ਕਿਸਾਨੀ ਵਾਲੇ ਬਿੱਲ ਸਮਝ ਹੀ ਨਹੀਂ ਆ ਰਹੇ, ਵੀ ਇਹਨਾਂ ਨੂੰ ਸਮਝ ਹੀ ਨਹੀਂ ਆਈ ਵੀ ਇਹ ਤਾਂ ਤੁਹਾਡੇ ਲਈ ਕਿੰਨੀ ਸਹੂਲਤ ਆ। ਵੀ ਸਮਝਾਉਣ ਦੇ ਵਿੱਚ ਨਾਕਾਮਯਾਬ, ਕਹਿੰਦੇ ਵੀ ਅਸੀਂ ਹੋ ਰਹੇ, ਕਹਿੰਦਾ ਵੀ ਮੇਰੇ ਤੋਂ ਸਮਝਾਉਣ 'ਚ ਗਲਤੀ ਹੋ ਗਈ ਹੈ, ਇਸ ਲਈ ਮੈਂ ਵਾਪਸ ਜਿਹੜਾ ਆ ਉਹ ਲੈਣਾ ਆ। ਹੁਣ ਦੇਖੋ ਨੌਜਵਾਨਾਂ ਨੂੰ ਤੁਰੰਤ ਸਮਝ ਆ ਗਿਆ ਵੀ ਜਦੋਂ ਇੰਪਲੋਇਮੈਂਟ ਦੀ ਗੱਲ ਆਉਂਦੀ, ਉਹ ਸਮਝ ਜਾਂਦੇ ਆ ਵੀ ਭਾਈ 4 ਸਾਲਾਂ ਦੀ ਨੌਕਰੀ ਦੇ ਕੇ ਤੇ ਤੁਸੀਂ ਸਾਨੂੰ ਫਿਰ ਉੱਥੇ ਦਾ ਉੱਥੇ ਹੀ ਸਮਾਜ ਦੇ ਵਿੱਚ ਖੜਾ ਜਿਹੜਾ ਉਹ ਕਰ ਦੇਣਾ ਆ, ਇਹ ਜਾਇਜ਼ ਨਹੀਂ ਆ, ਇਹ ਗੱਲ ਠੀਕ ਨਹੀਂ ਆ। ਅੱਗੇ ਮਿਨੀਮਮ ਸਰਵਿਸ 17 ਸਾਲ ਤੇ ਉਹਨੂੰ ਘਟਾ ਕੇ ਕਿੱਥੇ 4 ਸਾਲ ਜਿਹੜਾ ਉਹ ਕਰ ਦੇਣਾ। ਇਹ ਕਿੱਥੇ ਦੀ ਜਿਹੜੀ ਇਹ ਲਿਆਕਤ ਆ, ਕਿੱਥੇ ਦਾ ਇਹ ਤੁਹਾਡੀ ਜਿਹੜੀ ਇਹ ਪਾਲਿਸੀ ਜਿਹੜੀ ਉਹ ਹੈਗੀ ਆ। ਅੱਜ ਪ੍ਰਵੀਨ ਇੱਕ ਰਿਪੋਰਟ ਆਈ ਸੀ ਸਵਿਸ ਬੈਂਕ ਦੀ, ਇਹ ਉਹੀ ਹੈ ਨਾ 15-15 ਲੱਖ ਰੁਪਈਆ ਦੇਣ ਵਾਲੇ, ਜਿਹੜੇ ਪਹਿਲਾਂ ਜੁਮਲੇ ਦੀ ਗੱਲ ਕਰਕੇ ਗਏ ਸੀਗੇ ਵੀ ਉੱਥੋਂ ਪੈਸਾ ਲੈ ਆਉਣਾ ਆ। ਰਾਮਦੇਵ ਵੀ ਬੜਾ ਕਹਿੰਦਾ ਹੁੰਦਾ ਸੀ, ਨਾਲ ਹੀ ਇਹ ਮੋਦੀ ਸੀਗਾ। ਹੁਣ ਸਵਿਸ ਬੈਂਕ ਵਾਲਿਆਂ ਨੇ ਜਿਹੜਾ ਉੱਥੋਂ ਦੇ ਨੇ ਦੱਸਿਆ ਆ, ਭਾਰਤ ਦੇ ਜਿਹੜੇ ਕਾਲੇ ਧਨ ਦੀ ਰਾਸ਼ੀ ਆ 50% ਹੋਰ ਵੱਧ ਚੁੱਕੀ ਆ। ਵਾਹ ਜੀ। ਪਿਛਲੇ 8 ਸਾਲਾਂ 'ਚ ਤਾਂ ਹੋਰ ਕੋਈ ਨਹੀਂ, ਇਹੀ ਸੀਗੇ ਨਾ। ਸੋ ਹੁਣ ਤੁਸੀਂ ਦੇਖੋ ਵੀ ਪੈਸੇ ਉੱਥੋਂ 15 ਲੱਖ ਵਾਪਸ ਨਹੀਂ ਲਿਆਂਦੇ, ਇੱਧਰੋਂ ਗਏ ਜੋ ਉੱਧਰ। ਆ ਜਿਹੜਾ ਤੁਹਾਡਾ ਡੀਮਨੀਟਾਈਜੇਸ਼ਨ ਦੇ ਵਿੱਚ ਜਿਹੜਾ ਗਿਆ ਹੈ, ਉਹ ਉੱਧਰ ਨੂੰ ਤੁਰਿਆ ਜਾਂਦਾ ਜੋ, ਉਹ ਆਲਰੇਡੀ ਪਹੁੰਚ ਚੁੱਕਾ ਉੱਥੇ। ਉਹ ਤਾਂ ਅਮੀਰ ਦੇ ਅਮੀਰ ਹੋਈ ਜਾਣਦੇ ਆ, ਜਿਹੜਾ ਆਮ ਬੰਦਾ ਆ ਉਹ ਸੜਕਾਂ ਤੇ ਆ, ਉਹਨੂੰ ਇਹ ਨਹੀਂ ਪਤਾ ਵੀ ਮੇਰਾ ਕੱਲ ਦਾ ਜਿਹੜਾ ਉੱਥੇ ਕੀ ਬਣਨਾ ਹੈਗਾ ਆ। ਸੋ ਫਿਰ ਇੱਕ ਨੌਜਵਾਨ ਬੋਲ ਰਿਹਾ ਸੀ, ਕਹਿੰਦਾ ਜਦੋਂ ਇਦਾਂ ਦੀਆਂ ਪਾਲਿਸੀਆਂ ਲਿਆਉਂਦੀਆਂ ਫਿਰ ਬੰਦੇ ਨੇ ਆਤਮਦਾਹ ਹੀ ਕਰਨਾ ਆ, ਸੁਸਾਈਡ ਹੀ ਕਰਨਾ ਹੈ, ਫਿਰ ਉੱਥੇ ਹੋਰ ਉਹ ਅੱਗੇ ਜਿਹੜਾ ਉਹ ਕੀ ਕਰੂਗਾ। ਸੋ ਇਦਾਂ ਦੀਆਂ ਪਾਲਿਸੀ ਦੇ ਨਾਲ ਨੌਜਵਾਨਾਂ ਦਾ ਉੱਥੇ ਵਿਸ਼ਵਾਸ ਬਹੁਤ ਜ਼ਿਆਦਾ ਘਟਦਾ ਆ। ਤੇ ਪ੍ਰਵੀਨ ਰੱਬ ਨਾ ਕਰਦਾ ਵੀ ਜੇ ਕਿਤੇ ਇਹ ਮੁਸਲਮਾਨਾਂ ਜਾਂ ਸਿੱਖਾਂ ਨੇ ਹਿੰਸਾ ਕੀਤੀ ਹੁੰਦੀ, ਤੇ ਹੁਣ ਤਾਂ ਹੀ ਸਭ ਨੂੰ ਪਤਾ ਹੈ ਵੀ WhatsApp ਤੇ ਫੇਸਬੁੱਕ ਤੇ ਉਹਨਾਂ ਦੇ ਮੀਡੀਆ ਦੇ ਉੱਤੇ ਕੀ ਇਸ ਟਾਈਮ ਚੱਲ ਰਿਹਾ ਹੋਣਾ ਸੀ। ਕਿਸੇ ਨੇ ਵੀ ਇਹਨਾਂ ਨੂੰ ਦੰਗਾਈ ਤੋਂ ਘੱਟ, ਖਾਲਿਸਤਾਨੀ, ਪਾਕਿਸਤਾਨੀ ਤੇ ਉਗਰਵਾਦੀ ਤੇ ਟੈਰਰਿਸਟ ਤੋਂ ਸ਼ਬਦ ਤੋਂ ਘੱਟ ਕਹਿ ਕੇ ਜਿਹੜਾ ਉਹ ਬੁਲਾਉਣਾ ਨਹੀਂ ਸੀ। ਇੰਨਾ ਸ਼ੁਕਰ ਆ ਵੀ ਇਹਨਾਂ ਨੌਜਵਾਨਾਂ ਨੂੰ ਅਜੇ ਉਹ ਸ਼ਬਦਾਂ ਦੇ ਨਾਲ ਜਿਹੜਾ ਉਹ ਨਹੀਂ ਪੁਕਾਰ ਰਹੇ ਹੈਗੇ। ਉਹਨਾਂ ਨੂੰ ਕਿਤੇ ਲੱਗਦਾ ਵੀ ਇਹ ਸਾਡੀ ਦੇਖ ਵਾਲੇ ਆ, ਸਾਡੀ ਜਿਹੜੀ ਉਹ ਸੋਚ ਵਾਲੇ ਆ। ਸੋ ਭਾਈ ਉਹਨਾਂ ਲੋਕਾਂ ਦੇ ਬਾਰੇ ਨੂੰ ਸੋਚੋ, ਉਹਨਾਂ ਨੌਜਵਾਨਾਂ ਨੂੰ ਕੋਈ ਚੱਜ ਦੀ ਜਿਹੜਾ ਰਾਹ ਜਿਹੜਾ ਦਿਖਾਓ, ਨਾ ਕਿ ਆ ਟੀਚਰ ਦੀ ਜਿਹੜੀ ਉਹਨਾਂ ਤੇ ਲਈ ਕਰੋ ਵੀ 4 ਸਾਲ ਦੀ ਨੌਕਰੀ ਤੇ ਫਿਰ ਸਤਿ ਸ੍ਰੀ ਅਕਾਲ, ਵੀ ਇਹ ਕੰਮ ਠੀਕ ਨਹੀਂ ਹੈਗਾ। ਸੋ ਇਹ ਅਗਨੀਪਥ ਏਦਾਂ ਕਾਮਯਾਬ ਨਹੀਂ ਜਿਹੜੀ ਇਹ ਚੀਜ਼ ਤੁਹਾਡੀ ਹੋਣੀ। ਇਹ ਇਸ ਨੂੰ ਜਿਹੜਾ ਮੁੜ ਵਿਚਾਰਨ ਦੀ ਜਿਹੜੀ ਲੋੜ ਆ, ਹੋ ਸਕਦਾ ਵੀ ਲੋਕਾਂ ਦੇ ਵਿਰੋਧ ਤੋਂ ਬਾਅਦ ਸ਼ਾਇਦ ਇਹਨਾਂ ਨੂੰ ਇਹ ਵਾਪਸ ਲੈਣੀ ਪਵੇ ਜਾਂ ਇਹਦੇ ਵਿੱਚ ਜਿਹੜੀਆਂ ਉਹ ਤਬਦੀਲੀਆਂ ਕਰਨੀਆਂ ਪੈਣ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਮੋਦੀ ਸਾਹਿਬ ਨੇ ਕਿਹਾ ਸੀਗਾ ਵੀ ਸਾਡੇ ਸਮਝਾਉਣ 'ਚ ਕੋਈ ਫਰਕ ਰਹਿ ਗਿਆ ਹੋਣਾ,
ਮੀਡੀਆ ਤੇ ਕਹਿੰਦਾ ਰਿਹਾ ਵੀ ਬਿੱਲ ਠੀਕ ਹੈ, ਪਰ ਜਦੋਂ ਕਿਸਾਨਾਂ ਨੇ ਜਦੋਜਹਿਦ ਕੀਤੀ ਤਾਂ ਬਿੱਲ ਜਿਹੜੇ ਆ ਪਤਾ ਲੱਗਿਆ ਵੀ ਵਾਕਈ ਗਲਤ ਆ। ਤਾਂ ਤਪੱਸਿਆ 'ਚ ਤਾਂ ਕਮੀ ਹੈਗੀ ਆ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈ। ਪਹਿਲਾਂ ਦੇਸ਼ ਦਾ ਕਿਸਾਨ ਤੇ ਹੁਣ ਦੇਸ਼ ਦਾ ਜਵਾਨ ਆ ਜਿਹੜਾ ਉਹ ਸੜਕ ਤੇ ਹੈ, ਔਰ ਉਹ ਤਾਂ ਹਿੰਸਕ ਹੋਇਆ ਪਿਆ। ਜਿਹੜੀ ਜਵਾਨੀ ਆ ਉਹਦਾ ਹਿੰਸਕ ਹੋਣਾ ਦੇਸ਼ ਲਈ ਕੋਈ ਚੰਗੇ ਸੰਕੇਤ ਜਿਹੜੇ ਆ ਉਹ ਨਹੀਂ ਹੈਗੇ। ਪਰ ਉਦੋਂ ਤਾਂ ਤੁਸੀਂ ਮੰਨ ਗਏ ਸੀ ਕਿ ਮੇਰੀ ਤਪੱਸਿਆ 'ਚ ਕਮੀ ਹੈ, ਕਿ ਹੁਣ ਵੀ ਮੋਦੀ ਸਾਹਿਬ ਤੁਸੀਂ ਮੰਨੋਗੇ ਕਿ ਤੁਹਾਡੀ ਤਪੱਸਿਆ 'ਚ ਕਮੀ ਹੈ? ਤੇ ਜੇਕਰ ਅਸਲ ਦੇ ਵਿੱਚ ਤੁਹਾਨੂੰ ਇੱਕ ਦਿਨ ਇਹ ਕਹਿਣਾ ਪਊਗਾ, ਮੰਨਣਾ ਪਊਗਾ ਕਿ ਦੇਸ਼ ਦੇ ਵਿੱਚ ਜਮਹੂਰੀਅਤ ਦੀ ਕਮੀ ਹੈ। ਇਸੇ ਕਰਕੇ ਜਿਹੜੇ ਤੁਹਾਡੇ ਨੇਤਾ ਨੇ ਬਿਆਨ ਦਿੰਦੇ ਆ ਕਿ ਹਰ ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਆਉਂਦਾ, ਪਰ ਦੇਸ਼ ਦੇ ਵਿੱਚ ਦਿਨ 7 ਹੀ ਆਉਂਦੇ, ਵੀਰਵਾਰ ਵੀ ਜਿਹੜਾ ਉਹ ਤੁਹਾਨੂੰ ਦੇਖਣਾ ਪੈ ਗਿਆ। ਇਸੇ ਕਰਕੇ ਸ਼ੁਰੂਆਤ ਕੀਤੀ ਸੀ ਕਿ ਉੱਚਾ ਬੋਲ ਨਾ ਬੋਲੀਏ, ਕਰਤਾਰ ਹੁੰਡਰੇ। ਜੀ। ਸੋ ਜਾਂਦੇ ਜਾਂਦੇ ਕਿਹੜੀਆਂ ਚੀਜ਼ਾਂ ਸਮਝਾਉਣ 'ਚ ਨਾਕਾਮਯਾਬ ਰਹੇ ਆ। ਕਹਿੰਦੇ ਸੀਏ ਨੂੰ ਮੁਸਲਮਾਨ ਨਹੀਂ ਸਮਝ ਸਕੇ, ਫਾਰਮ ਬਿੱਲ ਨੂੰ ਕਿਸਾਨ ਨਹੀਂ ਸਮਝ ਸਕੇ, GST ਨੂੰ ਜਿਹੜੇ ਬਿਜ਼ਨਸ ਕਲਾਸ ਉਹ ਨਹੀਂ ਸਮਝ ਸਕੀ, ਡੀਮੋਨੀਟਾਈਜੇਸ਼ਨ ਨੂੰ ਅਰਥਚਾਰੇ ਵਾਲੇ ਉਹ ਨਹੀਂ ਸਮਝ ਸਕੇ, ਤੇ ਹੁਣ ਅਗਨੀਪਥ ਨੂੰ ਇਹ ਯੂਥ ਨਹੀਂ ਸਮਝ ਸਕਿਆ। ਹੋਰ ਪਤਾ ਨਹੀਂ ਇਹਨਾਂ ਦੇ ਕਿੰਨੇ ਕੁ ਸ਼ਗੂਫੇ ਆਉਣ ਵਾਲੇ ਸਮਿਆਂ 'ਚ, ਆਉਣ ਵਾਲੇ ਸਾਲਾਂ 'ਚ ਇਹਨਾਂ ਨੇ ਲੈ ਕੇ ਆਉਣੇ, ਜਿਨ੍ਹਾਂ ਨੂੰ ਸਮਝ ਨਹੀਂ ਆਉਣਾ। ਸੋ ਬੇਸਿਕਲੀ ਪੂਰਾ ਭਾਰਤ ਮੂਰਖ ਜਿਹੜਾ ਉਹਨਾਂ ਦੇ ਹਿਸਾਬ ਦੇ ਨਾਲ ਹੈਗਾ ਆ। ਤੁਸੀਂ ਕਿਸੇ ਨਾ ਕਿਸੇ ਵਰਗ ਕੈਟਾਗਰੀ ਦੇ ਵਿੱਚ ਉਹ ਆ ਹੀ ਜਾਣੇ ਆ ਜਿਨ੍ਹਾਂ ਨੂੰ ਇਹਨਾਂ ਦੀ ਕੋਈ ਸਕੀਮ ਜਿਹੜੀ ਉਹ ਸਮਝ ਨਹੀਂ ਆਈ ਹੋਊਗੀ। ਹੁਣ ਲੈਂਦੇ ਆ ਜੀ ਇਜਾਜ਼ਤ, ਤੇ ਮਿਲਦੇ ਆ ਜੀ ਫਿਰ ਅਗਲੀ ਵਾਰ ਕੱਲ ਨੂੰ ਸਾਂਝੀ ਸਾਥ ਪ੍ਰੋਗਰਾਮ 'ਚ 3 ਤੋਂ 4 ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਰਨਬੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।